ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम 27 ਅਗਸਤ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਜਾਂ ਸੂਰਤ ਹਾਲ ਹੈ ਉਹ ਬਲੂਚਿਸਤਾਨ ਦੀ ਹੈ। ਬਲੂਚਿਸਤਾਨ ਦੇ ਵਿੱਚ ਹਾਲਾਤ ਪਹਿਲੇ ਤੋਂ ਵੀ ਖਰਾਬ ਹੋ ਗਏ ਨੇ ਔਰ ਰਾਤ ਗਏ ਜਿਹੜੀ ਪ੍ਰੈਸ ਰਿਲੀਜ਼ ਆਈ ਹੈ ISPR ਦੀ, ਉੱਥੋਂ ਪਤਾ ਲੱਗਾ ਹੈ ਕਿ ਸਾਡੇ 10 ਫੌਜੀ ਔਰ ਅਫਸਰਾਨ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ ਤੇ 4 ਦਹਿਸ਼ਤਗਰਦ ਮਾਰੇ ਗਏ ਨੇ। ਉਸ ਤੋਂ ਇਲਾਵਾ ਪੂਰੇ ਦਿਨ ਦੀਆਂ ਜਿਹੜੀਆਂ ਕਾਰਵਾਈਆਂ ਸਨ ਉਹਨਾਂ 'ਚ ਇਹਨਾਂ 10 ਫੌਜੀ ਔਰ ਅਫਸਰਾਨ ਦੀ ਸ਼ਹਾਦਤ ਤੋਂ ਇਲਾਵਾ ਸਾਡੇ ਕੋਈ ਤਕਰੀਬਨ 43 ਦੇ ਕਰੀਬ 43 ਸ਼ਹਿਰੀ ਜਿਹੜੇ ਨੇ ਪਾਕਿਸਤਾਨੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਵੀ ਕਤਲ ਕੀਤਾ ਗਿਆ। ਕੁਝ ਰਿਪੋਰਟਾਂ ਕਹਿ ਰਹੀਆਂ ਨੇ ਇਹ ਨੰਬਰ 37 ਹੈ ਤੇ ਕੁਝ ਰਿਪੋਰਟਾਂ ਕਹਿ ਰਹੀਆਂ ਨੇ 43 ਮਤਲਬ ਕਿ 43 ਹੈ। ਬਹਰਹਾਲ ਜੋ ਕੁਝ ਵੀ ਹੋ ਰਿਹਾ ਬੜਾ ਭੈੜਾ ਹੋ ਰਿਹਾ। ਇਹ ਜਿਹੜੇ ਸ਼ਹਿਰੀ ਉੱਥੇ ਸ਼ਹੀਦ ਕੀਤੇ ਗਏ ਨੇ, ਕਤਲ ਕੀਤੇ ਗਏ ਨੇ, ਇਹਨਾਂ 'ਚੋਂ ਬਹੁਤੇ ਪੰਜਾਬੀ ਨੇ, ਪੰਜਾਬ ਦਾ ਡੋਮੀਸਾਈਲ ਹੈ। ਇਹਨਾਂ ਨੂੰ ਸ਼ਹੀਦ ਇਸ ਤਰ੍ਹਾਂ ਕੀਤਾ ਗਿਆ ਵੀ ਬੱਸਾਂ ਡੱਕੀਆਂ ਗਈਆਂ ਨੇ, ਉਹਨਾਂ 'ਚ ਮੁਸਾਫਰਾਂ ਦੇ ਤੌਰ 'ਤੇ ਸਵਾਰ ਸਨ। ਇਹਨਾਂ ਨੂੰ ਸਾਰੇ ਮੁਸਾਫਰਾਂ ਨੂੰ ਥੱਲੇ ਲਾਇਆ ਗਿਆ, ਇੱਕ ਇੱਕ ਕਰਕੇ ਉਹਨਾਂ ਦੇ ਸ਼ਨਾਖਤੀ ਕਾਰਡ ਚੈੱਕ ਕੀਤੇ ਗਏ ਨੇ। ਜਿਹਦਾ ਸ਼ਨਾਖਤੀ ਕਾਰਡ ਪੰਜਾਬੀ ਨਿਕਲਿਆ ਉਹਨੂੰ ਪਾਸੇ 'ਤੇ ਖੜ੍ਹ ਕੇ ਤੇ ਗੋਲੀਆਂ ਮਾਰ ਕੇ ਭੁੰਨ ਛੱਡਿਆ, ਉੱਥੇ ਹੀ ਮਾਰ ਛੱਡਿਆ। ਹੁਣ ਇਹ ਮੁਸੀਬਤ ਤਾਂ ਤੁਹਾਨੂੰ ਰੋਜ਼ ਹੀ ਦੱਸਦੇ ਰਹੀਦਾ ਵੀ ਇਹ ਹੋ ਗਿਆ, ਇੰਨੇ ਮਰ ਗਏ ਬਲੋਚਿਸਤਾਨ 'ਚ, ਇੰਝ ਹੋ ਗਿਆ, ਉਂਝ ਹੋ ਗਿਆ, ਲੇਕਿਨ ਇਹਦਾ ਕੋਈ ਹੱਲ ਵੀ ਕੱਢਣਾ ਪਏਗਾ। ਜ਼ਾਹਿਰ ਹੈ ਬਲੂਚਿਸਤਾਨ ਵੀ ਤਾਂ ਸਾਡੇ ਜਿਸਮ ਦਾ ਹਿੱਸਾ ਹੈ। ਜੇ ਪਾਕਿਸਤਾਨ ਇੱਕ ਪੂਰਾ ਜਿਸਮ ਹੈ ਤੇ ਉਸ ਜੁੱਸੇ ਦੇ ਵਿੱਚ ਬਲੂਚਿਸਤਾਨ ਉਹਦਾ ਇੱਕ ਹਿੱਸਾ ਹੈ, ਤੇ ਜੇ ਇੱਕ ਹਿੱਸਾ ਜ਼ਖਮੀ ਹੋਏਗਾ ਤੇ ਪੂਰੇ ਜੁੱਸੇ ਨੂੰ ਉਹਦੀ ਤਕਲੀਫ ਹੋਏਗੀ। ਹੁਣ ਜ਼ਾਹਿਰ ਹੈ ਬਲੂਚਿਸਤਾਨ 'ਚ ਜੋ ਕੁਝ ਹੁੰਦਾ ਰਿਹਾ, ਹੁਣ ਤੁਸੀਂ ਵੇਖੋ ਵੀ ਉੱਥੇ ਪੰਜਾਬੀ ਮਹਿਫੂਜ਼ ਨਹੀਂ, ਕਦੀ ਕੋਈ ਮਹਿਫੂਜ਼ ਨਹੀਂ, ਕਦੀ ਕੋਈ ਮਹਿਫੂਜ਼ ਨਹੀਂ। ਹੁਣ ਹਾਲੇ ਤੱਕ ਤੇ ਜਿਹੜੇ ਸੱਜਣਾ ਨੇ ਇਹਦਾ ਹੱਲ ਕੱਢਣਾ ਸੀ ਉਹਨਾਂ ਬੰਦੂਕ ਤੇ ਗੋਲੀ ਦੀ ਜ਼ੋਰ 'ਤੇ ਹੱਲ ਕੱਢਿਆ। ਬਲੂਚਿਸਤਾਨ ਦੇ ਵਿੱਚ ਕੋਈ ਐਸਾ ਸਿਰ ਕੱਢਵਾਂ ਇਸ ਵੇਲੇ ਸਿਆਸਤਦਾਨ ਨਹੀਂ। ਹਾਂਜੀ, ਇਹ ਜ਼ਰਾ ਗੌਰ ਨਾਲ ਤੁਸੀਂ ਇਹ ਗੱਲ ਸੁਣਨੀ ਹੈ ਵੀ ਕੋਈ ਸਿਰ ਕੱਢਵਾਂ ਇੱਕ ਵੀ ਇਹੋ ਜਿਹੀ ਆਵਾਜ਼ ਨਹੀਂ ਪੂਰੇ ਬਲੂਚਿਸਤਾਨ 'ਚੋਂ ਜਿਹੜਾ ਕੋਈ ਪੂਰੇ ਪਾਕਿਸਤਾਨ ਨੂੰ ਇਕੱਠਿਆਂ ਰੱਖਣ ਦੀ ਗੱਲ ਕਰੇ ਤੇ ਬਲੂਚਿਸਤਾਨ ਦੇ ਲੋਕੀ ਉਹਦੀ ਗੱਲ ਸੁਣਨ। ਜ਼ਿਆਦਾਤਰ ਲੋਕੀ ਜਿਹੜੀ ਇਹ ਗੱਲ ਕਰਦੇ ਨੇ ਉਹ ਮਿਲਟਰੀ ਇਸਟੈਬਲਿਸ਼ਮੈਂਟ ਦੇ ਕਰੀਬ ਤਰੀਨ ਲੋਕੀ ਸਮਝੇ ਜਾਂਦੇ ਨੇ ਔਰ ਉਹਨਾਂ ਦੇ ਵਿੱਚੋਂ ਕਿਸੇ ਦੀ ਆਵਾਜ਼ ਇਹੋ ਜਿਹੀ ਸਿਰ ਕੱਢਵੀਂ ਨਹੀਂ ਜਾਂ ਇਫੈਕਟਿਵ ਨਹੀਂ ਜਾਂ ਆਵਾਮ ਦੇ ਵਿੱਚ ਰਚੀ ਬਸੀ ਗੁੰਨੀ ਹੋਈ ਨਹੀਂ, ਜਿਹਨੂੰ ਉਰਦੂ 'ਚ ਗੁੰਦੀ ਹੋਈ ਵੀ ਕਹਿ ਦਿੰਦੇ। ਅਤੇ ਇਹ ਆਵਾਮ ਦੇ ਵਿੱਚ ਨਾ ਰੁੱਝੀ ਹੋਈ ਹੈ ਅਤੇ ਨਾ ਗੁੰਨੀ ਹੋਈ ਹੈ ਕੋਈ ਆਵਾਜ਼ ਐਸੀ ਜਿਹੜੀ ਉੱਥੋਂ ਬੋਲੇ ਅਤੇ ਆਵਾਮ ਉਹਦੇ ਨਾਲ ਆਪਣੀ ਆਵਾਜ਼ ਨਾਲ ਆਵਾਜ਼ ਰਲਾ ਕੇ ਬੋਲੇ ਵੀ ਹਾਂ ਅਸੀਂ ਸਾਰੇ ਪਾਕਿਸਤਾਨੀ ਹੈ, ਨਾ ਅਸੀਂ ਬਲੋਚੀ ਹੈ, ਨਾ ਅਸੀਂ ਪੰਜਾਬੀ ਹੈ, ਨਾ ਅਸੀਂ ਪਠਾਨ ਹੈ, ਨਾ ਅਸੀਂ ਸਿੰਧੀ ਹੈ, ਅਤੇ ਅਸੀਂ ਸਾਰੇ ਹੀ ਪਾਕਿਸਤਾਨੀ, ਨਾ ਕਸ਼ਮੀਰੀ ਹੈ, ਨਾ ਗਿਲਗਿਤ ਬਲਤਿਸਤਾਨ, ਅਸੀਂ ਸਾਰੇ ਸਭ ਤੋਂ ਪਹਿਲਾਂ ਪਾਕਿਸਤਾਨੀ ਹੈ। ਇਹੋ ਜਿਹੀਆਂ ਆਵਾਜ਼ਾਂ ਤਾਂ ਹੁਣ ਉੱਥੇ ਹੈ ਨੇ। ਜ਼ਾਹਿਰ ਹੈ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਨੇ ਉੱਥੋਂ ਦੇ ਬੰਦੇ ਨੂੰ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵਜ਼ਾਰਤ ਦਾਖਲਾ ਵੀ ਲਾਇਆ ਸੀ, ਦੂਸਰੇ ਵੀ ਦੋਸਤ ਅਹਿਬਾਬ ਉੱਥੇ ਹੈ ਨੇ ਇਹਨਾਂ ਦੇ, ਲੇਕਿਨ ਉਹ ਸਾਰੀਆਂ ਆਵਾਜ਼ਾਂ ਇਹੋ ਜਿਹੀਆਂ ਹੀ ਨੇ ਜਿਨ੍ਹਾਂ ਨੂੰ ਉੱਥੋਂ ਦੀ ਆਵਾਮ ਆਪਣੀ ਆਵਾਜ਼ ਨਹੀਂ ਸਮਝਦੀ। ਹੁਣ ਉਹਨਾਂ ਆਵਾਜ਼ਾਂ ਦੇ ਨਾਲ ਅਗਰ ਬਲੂਚਿਸਤਾਨ ਨੂੰ ਅਸੀਂ ਠੀਕ ਕਰਨਾ ਹੈ ਤਾਂ ਮੈਨੂੰ ਹੁੰਦਾ ਕੋਈ ਨਜ਼ਰ ਨਹੀਂ ਆਉਂਦਾ, ਇਹ ਕੰਮ ਵੱਧਦਾ ਜਾਣਾ ਹੈ। ਫਿਰ ਸੋਚਦੇ ਹੋਵੋਗੇ ਵੀ ਬਲੂਚਿਸਤਾਨ ਦਾ ਹੱਲ ਕੀ ਹੈ। ਬਲੂਚਿਸਤਾਨ ਦਾ ਹੱਲ ਉਹ ਹੀ ਹੈ ਜਿਹੜਾ 2-4 ਦਿਨ ਪਹਿਲਾਂ 22 ਤਾਰੀਖ ਵਾਲੇ ਜਲਸੇ ਦਾ ਹੱਲ ਭਾ ਹੋਣਾ ਨੇ ਕੱਢਿਆ ਸੀ, ਚੌਧਰੀ ਸਾਹਿਬ ਨੇ ਜਿਹੜਾ ਕੱਢਿਆ ਸੀ, ਉਹੀ ਹੱਲ ਬਲੂਚਿਸਤਾਨ ਦਾ ਹੈ। ਆਵਾਜ਼ ਇੱਕੋ ਹੀ ਹੈ ਜਿਹੜੀ ਪੂਰੇ ਪਾਕਿਸਤਾਨ ਦੇ ਵਿੱਚ ਜਿਸ ਵੇਲੇ ਗੂੰਜਦੀ ਹੈ ਅਤੇ ਹਰ ਪਾਕਿਸਤਾਨੀ ਉਸ ਆਵਾਜ਼ ਨਾਲ ਆਵਾਜ਼ ਮਿਲਾ ਕੇ ਵਾਪਸ ਆਉਂਦਾ ਹੈ ਵੀ ਹਾਂ ਬਈ ਅਸੀਂ ਤੇਰੇ ਸੱਜਣ ਹੈ, ਅਸੀਂ ਤੇਰੇ ਯਾਰ ਹੈ, ਅਸੀਂ ਤੇਰੇ ਨਾਲ ਪਾਕਿਸਤਾਨ ਵਾਸਤੇ ਖਲੋਣ ਨੂੰ ਤਿਆਰ ਹੈ। ਕਿਉਂਕਿ ਲੋਕਾਂ ਨੂੰ ਉਸ ਆਵਾਜ਼ ਦੇ ਉੱਤੇ ਇਤਮਾਦ ਹੈ ਕਿ ਉਹ ਪਾਕਿਸਤਾਨੀਅਤ ਦੀ ਗੱਲ ਕਰੇਗਾ, ਇਨਸਾਫ ਦੀ ਗੱਲ ਕਰੇਗਾ ਅਤੇ ਪੂਰਾ ਤੋਲੇਗਾ। ਇਹ ਨਹੀਂ ਵੀ ਪੰਜਾਬੀ ਨੂੰ ਵੱਧ ਤੋਲ ਦੇਗਾ, ਪਠਾਨ ਨੂੰ ਘੱਟ ਤੋਲ ਦੇਗਾ, ਜਾਂ ਪਠਾਨ ਨੂੰ ਵੱਧ ਤੋਲ ਦੇਗਾ ਅਤੇ ਬਲੋਚੀ ਨੂੰ ਘੱਟ ਤੋਲ ਦੇਗਾ। ਇਹ ਉਹ ਕੰਮ ਨਹੀਂ ਕਰੇਗਾ। ਉਹ ਸਾਰਿਆਂ ਨੂੰ, ਸਾਰਿਆਂ ਭਰਾਵਾਂ ਨੂੰ, ਸਾਰੀਆਂ ਬਾਹਾਂ ਨੂੰ ਬਰਾਬਰ ਦਾ ਤੋਲੇਗਾ। ਉਹ ਆਵਾਜ਼ ਹੈਗੀ ਹੈ ਇਮਰਾਨ ਖਾਨ। ਜਿਵੇਂ ਜਲਸੇ ਵਾਸਤੇ ਉਹਦੇ ਕੋਲ ਗਏ ਹੋ ਅਤੇ ਉਹਦੇ ਗੋਡਿਆਂ ਨੂੰ ਹੱਥ ਲਾ ਕੇ ਉਹਨੂੰ ਆਖਿਆ ਵੀ ਤੁਹਾਡੀ ਮਿਹਰਬਾਨੀ ਸਾਡਾ ਡੰਗ ਟਪਾਓ ਅਤੇ ਜਲਸਾ ਗਾਂਹ ਪਿਛਾਂ ਕਰ ਦਿਓ, ਇਸੇ ਤਰੀਕੇ ਨਾਲ ਮੇਰੀ ਤੁਹਾਡੇ ਕੋਲੋਂ ਮਿੰਨਤ ਹੈ ਵੀ ਉਹਦੇ ਕੋਲ ਜਾਓ, ਉਹਨੂੰ ਉੱਥੋਂ ਜੇਲ੍ਹ ਤੋਂ ਬਾਹਰ ਕੱਢੋ। ਉਹ ਇੱਕੋ ਹੀ ਆਵਾਜ਼ ਹੈ ਜਿਹੜੀ ਬੋਲੇਗੀ ਅਤੇ ਬਲੂਚਿਸਤਾਨ ਦੇ ਲੋਕ ਉਹਦੀ ਗੱਲ ਸੁਣਨਗੇ। ਬਾਕੀ ਹੁਣ ਜਿਹੜੇ ਤੁਸੀਂ ਲਗੜ ਬਗੜ ਇਕੱਠੇ ਕੀਤੇ ਨੇ ਬਲੂਚਿਸਤਾਨ ਤੋਂ, ਉਹਨਾਂ ਦੀ ਆਵਾਜ਼ ਬਲੋਚੀ ਬਲੂਚਿਸਤਾਨ ਦੇ ਵਿੱਚ ਰਹਿਣ ਵਾਲੇ ਬਲੋਚੀ ਹੋਣ, ਪਠਾਨ ਹੋਣ, ਜਿਹੜਾ ਵੀ ਹੋਵੇ, ਉਹ ਸੁਣਨ ਨੂੰ ਤਿਆਰ ਨਹੀਂ। ਇੰਝ ਹੀ ਲਾਸ਼ਾਂ ਡਿੱਗਦੀਆਂ ਰਹਿਣੀਆਂ ਜੇ, ਇੰਝ ਹੀ ਖੂਨ ਦੀ ਹੋਲੀ ਖੇਲੀ ਜਾਣੀ।
ਹੁਣ ਦੋ ਮਾਮਲਾਤ ਨੇ, ਅਗਰ ਤੇ ਆਪਣੀਆਂ ਆਪਣੀਆਂ ਨੌਕਰੀਆਂ ਪੱਕੀਆਂ ਕਰਨੀਆਂ ਨੇ, ਆਪਣੇ ਆਪਣੇ ਰਿਸ਼ਤੇਦਾਰਾਂ ਦੀਆਂ ਨੌਕਰੀਆਂ ਪੱਕੀਆਂ ਕਰਨੀਆਂ ਨੇ ਤੇ ਆਪਣਾ ਮਾਲ ਪਾਣੀ ਸਿੱਧਾ ਕਰਨਾ, ਫਿਰ ਤੇ ਜਿਵੇਂ ਚੱਲ ਰਿਹਾ ਕੰਮ ਉਵੇਂ ਹੀ ਚਲਾਈ ਜਾਓ। ਤੇ ਜੇ ਮੁਲਕ ਦੀ ਸੋਚਣੀ ਹੈ, ਬਲੂਚਿਸਤਾਨ ਦੀ ਸੋਚਣੀ ਹੈ, ਪਾਕਿਸਤਾਨ ਦੀ ਸੋਚਣੀ ਹੈ, ਇਸ ਵਗਦੇ ਹੋਏ ਖੂਨ ਦੀਆਂ ਜਿਹੜੀਆਂ ਨਦੀਆਂ ਨੇ ਇਹਨਾਂ ਨੂੰ ਡੱਕਣਾ ਹੈ, ਤੇ ਫਿਰ ਇਮਰਾਨ ਖਾਨ ਨੂੰ ਜੇਲੋਂ ਕੱਢ ਕੇ ਤੇ ਬਲੂਚਿਸਤਾਨ ਸਮੇਤ ਹਰ ਥਾਂ ਤੇ ਮੈਦਾਨ 'ਚ ਉਤਾਰਨਾ ਪੈਣਾ ਹੈ। ਉਹ ਵਾਹਿਦ ਲੀਡਰ ਹੈ ਜਿਹੜਾ ਕੌਮੀ ਲੀਡਰ ਹੈ, ਜਿਹੜਾ ਕਿਤੇ ਜਾ ਕੇ ਕਿਸੇ ਦੇ ਜ਼ਖਮ ਦੇ ਉੱਤੇ ਕੋਈ ਫਾਇਆ ਰੱਖੇਗਾ, ਮੀਨ ਜ਼ਖਮ ਦੇ ਉੱਤੇ ਕੋਈ ਪੱਟੀ ਰੱਖੇਗਾ, ਮਰਮ ਰੱਖੇਗਾ, ਤੇ ਉਹ ਰੱਖਣ ਦੇਗਾ। ਬਾਕੀਆਂ ਦੇ ਉੱਤੇ ਲੋਕਾਂ ਨੂੰ ਇਤਬਾਰ ਕੋਈ ਨਹੀਂ। ਮਰਮ ਲਾ ਕੇ ਕਿਸੇ ਦੇ ਜ਼ਖਮ ਤੇ ਪੱਟੀ ਰੱਖਣ ਲੱਗੋਗੇ ਤੇ ਉਹ ਇਹੀ ਸੋਚੇਗਾ ਵੀ ਤੇਜ਼ਾਬ ਰੱਖਣ ਲੱਗੇ, ਉਹ ਹੋਰ ਸੜ ਜਾਏਗਾ ਉਹਦਾ ਜ਼ਖਮ, ਉਹ ਤੁਹਾਡੇ ਕੋਲੋਂ ਦੂਰ ਭੱਜੇਗਾ ਤੇ ਭੱਜਦਾ ਭੱਜਦਾ ਤੁਹਾਨੂੰ ਗੋਲੀ ਵੀ ਮਾਰ ਕੇ ਨਿਕਲ ਜਾਏਗਾ। ਇਸ ਲਈ ਤੁਹਾਡਾ ਟਰਸਟ ਡੈਫੀਸਿਟ ਹੈ ਬੜਾ ਸਾਰਾ ਉੱਥੇ। ਇਹ ਟਰਸਟ ਡੈਫੀਸਿਟ ਜਿਹੜਾ ਹੈ ਉਹ ਇਮਰਾਨ ਖਾਨ ਦਾ ਨਹੀਂ, ਇਮਰਾਨ ਖਾਨ ਵਾਹਿਦ ਹੈ ਜਿਹਦਾ ਉੱਥੇ ਟਰਸਟ ਦਾ ਕੈਪੀਟਲ ਹੈ ਲੋਕਾਂ ਦੇ ਨਾਲ। ਇਸ ਲਈ ਮਿਹਰਬਾਨੀ ਕਰਕੇ ਜਿਵੇਂ ਜਲਸੇ ਦੇ ਵੇਲੇ ਇਮਰਾਨ ਖਾਨ ਸਾਹਿਬ ਦਾ ਤਰਲਾ ਮਾਰਿਆ, ਇਸੇ ਤਰੀਕੇ ਨਾਲ ਹੁਣ ਵੀ ਤਰਲਾ ਮਾਰੋ। ਹੁਣ ਆ ਜਾਂਦੇ ਜੀ ਦੂਜਾ ਐਨਾਲਿਸਿਸ ਜਿਹੜਾ ਸਾਡੇ ਪਿੰਡਾਂ 'ਚ ਬੈਠੇ ਬੰਦਿਆਂ ਨੂੰ ਬੜਾ ਜ਼ਰੂਰੀ ਪਤਾ ਹੋਣਾ ਚਾਹੀਦਾ। ਉਹ ਅੱਜ ਕੱਲ੍ਹ ਗੱਲਬਾਤ ਚੱਲ ਰਹੀ ਹੈ ਵੀ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਐਕਸਟੈਂਸ਼ਨ ਲੱਭੇਗੀ ਕਿ ਨਹੀਂ। ਹੁਣ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਹੈ ਤਾਂ ਸਾਡੇ ਚੀਫ ਜਸਟਿਸ ਸਾਹਿਬ ਨੇ, ਅਸੀਂ ਕੋਈ ਔਂਤਰੀ ਅਤੇ ਪੁੱਠੀ ਗੱਲ ਤਾਂ ਨਹੀਂ ਕਰ ਸਕਦੇ, ਫਿਰ ਉਹ ਗੁੱਸਾ ਕਰ ਜਾਂਦੇ ਨੇ। ਬਹਰਹਾਲ ਫਿਰ ਵੀ ਕਿਉਂਕਿ ਉਹ ਫਰੀਡਮ ਆਫ ਐਕਸਪ੍ਰੈਸ਼ਨ ਨੂੰ ਆਂਦੇ ਨੇ ਕਮ ਅਜ਼ ਕਮ ਲਫ਼ਜ਼ਾਂ 'ਚ ਵੀ ਮੈਂ ਬੜਾ ਚੈਂਪੀਅਨ ਹੈ ਅਤੇ ਮੈਂ ਲੋਕਾਂ ਨੂੰ ਬੋਲਣ ਦਿੰਦਾ, ਅਤੇ ਇਸ ਲਈ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਉਹਨਾਂ ਜਸਾਰਤ ਕਰਦੇ ਹਾਂ। ਉਮੀਦ ਹੈ ਕਿ ਉਹ ਗੁੱਸਾ ਨਹੀਂ ਕਰਨਗੇ। ਕਾਜ਼ੀ ਸਾਹਿਬ ਜਿਹੜੇ ਨੇ ਉਹ ਜ਼ਾਹਿਰ ਹੈ ਨਾ ਤਾਂ ਲੋਕਾਂ ਦੀਆਂ ਤਵੱਕੁਆਤ 'ਤੇ ਪੂਰਾ ਉਤਰ ਸਕੇ ਨੇ ਕਿਸੇ ਤਰੀਕੇ ਨਾਲ ਵੀ, ਲਿਬਰਲ ਦੀ ਤਵੱਕੁਆਤ 'ਤੇ ਵੀ ਪੂਰਾ ਨਹੀਂ ਉਤਰ ਸਕੇ, ਜਮਹੂਰੀ ਰਵੱਈਆਂ ਵਾਲਿਆਂ ਦੀ ਤਵੱਕੁਆਤ 'ਤੇ ਵੀ, ਅਤੇ ਇਮਾਨਦਾਰਾਂ ਦੀ ਤਵੱਕੁਆਤ 'ਤੇ ਵੀ। ਬੇਈਮਾਨ ਵੀ ਹੈ ਨੇ ਬਦਕਿਸਮਤੀ ਦੇ ਨਾਲ, ਝੂਠੇ ਵੀ ਹੈ ਨੇ, ਅਤੇ ਉਹ ਮਸਖਰੇ ਵੀ ਹੈ ਨੇ, ਮਤਲਬ ਕਿਸੇ ਥਾਂ ਦੇ ਉੱਤੇ ਖਲੋਤੇ ਨਹੀਂ। ਹੁਣ ਇੱਕ ਇਹੋ ਜਿਹੇ ਜ਼ਿਹਨੀ ਸਲਾਹੀਅਤ ਦੇ ਬੰਦੇ ਨੂੰ 3 ਸਾਲਾਂ ਵਾਸਤੇ ਹੋਰ ਐਕਸਟੈਂਸ਼ਨ ਦੇਣਾ ਅਤੇ ਫਿਰ ਪਾਕਿਸਤਾਨ ਦੇ ਨਾਲ ਖੇਡਣ ਦੀ ਅਤੇ ਪਾਕਿਸਤਾਨ ਨੂੰ ਤਬਾਹ ਕਰਨ ਦੀ ਸਾਜ਼ਿਸ਼ ਇਹ ਨਹੀਂ ਤੇ ਹੋਰ ਕੀ ਹੈ। ਪਰ ਇੱਥੇ ਹੁਣ ਇੱਕ ਕੈਚ ਹੈ। ਕੈਚ ਕੀ ਹੈ? ਕੈਚ ਇਹ ਹੈ ਕਿ ਮੈਂ ਪਹਿਲਾਂ ਵੀ ਬੜੀ ਵਾਰੀ ਦੱਸੀ ਇਹ ਗੱਲ, ਲੇਕਿਨ ਫਿਰ ਰਿਪੀਟ ਕਰ ਰਿਹਾ ਕਿ ਨਵਾਜ਼ ਸ਼ਰੀਫ ਸਾਹਿਬ ਅਗਰ ਅੱਜ ਵਜ਼ੀਰ ਆਜ਼ਮ ਨਹੀਂ ਤਾਂ ਉਹ ਕਿਸੇ ਹੋਰ ਦੀ ਵਜ੍ਹਾ ਤੋਂ ਤਾਂ ਨਹੀਂ, ਮੇਰੀ ਵਜ੍ਹਾ ਤੋਂ ਤਾਂ ਉਹ ਵਜ਼ੀਰ ਆਜ਼ਮ ਬਣਨ ਤੋਂ ਨਹੀਂ ਰੁਕੇ, ਜਾਂ ਇਮਰਾਨ ਖਾਨ ਸਾਹਿਬ ਦੀ ਵਜ੍ਹਾ ਜਾਂ ਕਿਸੇ ਹੋਰ ਦੀ ਵਜ੍ਹਾ ਤੋਂ ਤਾਂ ਨਹੀਂ ਰੁਕੇ। ਇੱਕ ਹੀ ਬੰਦਾ ਜਿਹਨੇ ਉਹਨਾਂ ਨੂੰ ਵਜ਼ੀਰ ਆਜ਼ਮ ਨਹੀਂ ਬਣਨ ਦਿੱਤਾ, ਉਹਦਾ ਨਾਂ ਜਨਰਲ ਆਸਿਮ ਮੁਨੀਰ ਸਾਹਿਬ ਨੇ। ਅਗਰ ਜਨਰਲ ਆਸਿਮ ਮੁਨੀਰ ਸਾਹਿਬ ਚਾਹੁੰਦੇ ਤਾਂ ਉਹਨਾਂ ਦੀ ਧੀ ਨੂੰ ਚੀਫ ਮਿਨਿਸਟਰ ਬਣਾ ਲਿਆ, ਉਹਨਾਂ ਦੇ ਭਰਾ ਨੂੰ ਆਪਣਾ ਪ੍ਰਾਈਮ ਮਿਨਿਸਟਰ ਬਣਾ ਲਿਆ 17 ਸੀਟਾਂ ਦੇ ਉੱਤੇ, ਅਤੇ ਨਵਾਜ਼ ਸ਼ਰੀਫ ਸਾਹਿਬ ਨੂੰ ਜਿਵੇਂ ਜਿਤਾਇਆ ਸੀ ਫਾਰਮ 47 'ਤੇ ਇੰਝ ਹੀ ਚੁੱਕ ਕੇ ਪ੍ਰਾਈਮ ਮਿਨਿਸਟਰ ਬਣਾਉਣਾ ਸੀ। ਆਸਿਮ ਮੁਨੀਰ ਸਾਹਿਬ ਨਹੀਂ ਸੀ ਬਣਾਉਣਾ ਚਾਹੁੰਦੇ, ਉਹਨਾਂ ਨਹੀਂ ਬਣਾਇਆ। ਹੁਣ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨਾ ਬੜੇ ਡੂੰਘੇ ਆਦਮੀ ਨੇ, ਉਹ ਫੌਰਨ ਰਿਐਕਟ ਨਹੀਂ ਕਰਦੇ, ਗੱਲਾਂ ਦਿਲ ਦੇ ਵਿੱਚ ਰੱਖਦੇ ਨੇ, ਅਤੇ ਫਿਰ ਟਾਈਮ ਦੇ ਉੱਤੇ ਪੇਚੇ ਵੀ ਪਾਉਂਦੇ ਨੇ ਅਤੇ ਕੈਂਚੀਆਂ ਵੀ ਪਾਉਂਦੇ ਨੇ। ਇਹ ਕੈਂਚੀਆਂ ਕੀ ਹੁੰਦੀਆਂ? ਪਿੰਡ ਜਿਹਨੇ ਕੌਡੀ ਵੇਖੀ ਉਹਨੂੰ ਪੁੱਛ ਲੈਣਾ ਵੀ ਕੈਂਚੀ ਮਾਰਨਾ ਕੀ ਹੁੰਦਾ। ਬਹਰਹਾਲ ਹੁਣ ਨਵਾਜ਼ ਸ਼ਰੀਫ ਸਾਹਿਬ ਕੈਂਚੀ ਮਾਰਨੀ ਆਪਣੇ ਵੇਲੇ 'ਤੇ ਆਸਿਮ ਮੁਨੀਰ ਸਾਹਿਬ ਨੂੰ, ਆਸਿਮ ਮੁਨੀਰ ਸਾਹਿਬ ਵੀ ਤਿਆਰ ਨੇ। ਹੁਣ ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਟਰੰਪ ਕਾਰਡ ਹੈ ਸਾਰੇ ਮਾਮਲੇ ਦੇ ਵਿੱਚ, ਜਿਹੜਾ ਨਵਾਜ਼ ਸ਼ਰੀਫ ਸਾਹਿਬ ਦਾ ਘੋੜਾ ਹੈ, ਉਹ ਹੈ ਕਾਜ਼ੀ ਫਾਇਜ਼ ਈਸਾ। ਹਦੈਬੀਆ ਪੇਪਰ ਮਿਲ ਤੋਂ ਲੈ ਕੇ ਤੇ ਹੁਣ ਤੱਕ ਸੋਚੋ ਕਿ ਆਸਿਮ ਮੁਨੀਰ ਸਾਹਿਬ ਤੇ ਆਰਮੀ ਚੀਫ ਬਣ ਗਏ ਸਨ, ਪਰ ਨਵਾਜ਼ ਸ਼ਰੀਫ ਮੁਲਕ ਦੇ ਵਿੱਚ ਵਾਪਸ ਨਹੀਂ ਸੀ ਆਇਆ ਜਦੋਂ ਤੱਕ ਕਾਜ਼ੀ ਸਾਹਿਬ ਜਿਹੜੇ ਨੇ ਉਹ ਚੀਫ ਜਸਟਿਸ ਨਹੀਂ ਸੀ ਬਣੇ, ਅਤੇ ਉਹਨਾਂ ਨੇ ਮਾਮਲਾਤ ਆਪਣੇ ਹੱਥ 'ਚ ਨਹੀਂ ਸੀ ਲੈ ਲਏ। ਜਦੋਂ ਚੀਫ ਜਸਟਿਸ ਬਣੇ ਅਤੇ ਉਦੋਂ ਨਵਾਜ਼ ਸ਼ਰੀਫ ਸਾਹਿਬ ਵਾਪਸ ਆਏ, ਜਿੱਥੋਂ ਤੁਹਾਨੂੰ ਬਿਲਕੁਲ ਚਾਨਣ ਹੋ ਜਾਏਗਾ ਇਸ ਗੱਲ ਤੋਂ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਆਸਿਮ ਮੁਨੀਰ ਸਾਹਿਬ 'ਤੇ ਟਰਸਟ ਨਹੀਂ ਹੈਗਾ, ਉਹਨਾਂ ਨੂੰ ਕਾਜ਼ੀ ਫਾਇਜ਼ ਈਸਾ 'ਤੇ ਹੈ। ਹੁਣ ਰੌਲਾ ਇਹ ਹੈ ਕਿ ਅਗਰ ਨਵਾਜ਼ ਸ਼ਰੀਫ ਸਾਹਿਬ ਕਾਜ਼ੀ ਫਾਇਜ਼ ਈਸਾ ਨੂੰ ਐਕਸਟੈਂਸ਼ਨ ਨਹੀਂ ਦਿੰਦੇ ਅਤੇ ਕਿਸੇ ਵੀ ਵੇਲੇ ਆਸਿਮ ਮੁਨੀਰ ਸਾਹਿਬ ਨੇ ਬਾਲਾ ਕੱਢ ਦੇਣਾ ਨੂਨ ਲੀਗ ਦਾ, ਜਿੱਦਣ ਉਹਨਾਂ ਦਾ ਦਿਲ ਕੀਤਾ, ਜਿੱਦਣ ਉਹਨਾਂ ਨੂੰ ਲੱਗਾ ਵੀ ਲਾਇਬਿਲਿਟੀ ਬਣ ਗਏ ਨੇ। ਹੁਣ ਇਹਨਾਂ ਦੀ ਵਜ੍ਹਾ ਤੋਂ ਜਿਹੜੀਆਂ ਗਾਲਾਂ ਪੈਂਦੀਆਂ ਨੇ ਉਹ ਚੁੱਕਣ ਦੇ ਅਸੀਂ ਕਾਬਿਲ ਨਹੀਂ ਹਾਂ, ਸਾਡੀ ਆਪਣੀ ਵਜ੍ਹਾ ਤੋਂ ਗਾਲਾਂ ਪੈਂਦੀਆਂ ਨੇ, ਅਤੇ ਅਸੀਂ ਹੁਣ ਉਹ ਸਾਰਾ ਨਜ਼ਲਾ ਪਾਈਏ ਨੂਨ ਲੀਗ 'ਤੇ ਇਹਨਾਂ ਨੂੰ ਫਾਰਗ ਕਰ ਦਈਏ। ਇਸਟੈਬਲਿਸ਼ਮੈਂਟ ਇੰਝ ਹੀ ਕਰਦੀ ਆਈ ਹੈ ਅਤੇ ਇੰਝ ਹੀ ਕਰਦੀ ਹੈ। ਇਸ ਗੱਲ ਦਾ ਨਵਾਜ਼ ਸ਼ਰੀਫ ਨੂੰ ਪਤਾ ਹੈ, ਅਦਰਾਕ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਅਗਰ ਕਾਜ਼ੀ ਫਾਇਜ਼ ਈਸਾ ਵਾਲਾ ਮੋਰਚਾ ਖਾਲੀ ਹੋ ਗਿਆ ਅਤੇ ਫਿਰ 2 ਮਹੀਨੇ 6 ਮਹੀਨੇ ਸਾਲ ਦੇ ਵਿੱਚ ਸਾਡਾ ਪਟੜਾ ਕਰ ਦੇਣਾ ਆਸਿਮ ਮੁਨੀਰ ਸਾਹਿਬ ਐਂਡ ਕੋ ਨੇ। ਇਸ ਲਈ ਹਰ ਸੂਰਤ ਨਵਾਜ਼ ਸ਼ਰੀਫ ਸਾਹਿਬ ਚਾਹੁੰਦੇ ਨੇ ਵੀ ਕਾਜ਼ੀ ਫਾਇਜ਼ ਈਸਾ ਨੂੰ ਐਕਸਟੈਂਸ਼ਨ ਲੱਭੇ। ਦੂਜੇ ਪਾਸੇ ਵੇਖੀਏ ਅਤੇ ਆਸਿਮ ਮੁਨੀਰ ਸਾਹਿਬ ਨੂੰ ਇਹ ਪਤਾ ਹੈ ਕਿ ਜੇ ਐਕਸਟੈਂਸ਼ਨ ਕਾਜ਼ੀ ਨੂੰ ਦੇ ਛੱਡੀ ਅਤੇ ਮੈਨੂੰ ਐਕਸਟੈਂਸ਼ਨ ਫਿਰ ਕੋਈ ਨਹੀਂ ਲੱਭਣੀ। ਜਦੋਂ ਮੇਰੀ ਐਕਸਟੈਂਸ਼ਨ ਦਾ ਵੇਲਾ ਆਉਣਾ ਹੈ ਅਤੇ ਨਵਾਜ਼ ਸ਼ਰੀਫ ਸਾਹਿਬ ਨੇ ਜਾ ਖਲੋਣਾ ਪਿੱਛੇ ਕਾਜ਼ੀ ਸਾਹਿਬ ਦੇ, ਕਾਜ਼ੀ ਸਾਹਿਬ ਚੀਫ ਜਸਟਿਸ ਹੋਣੇ ਨੇ, ਉਹਨਾਂ ਸਾਹਮਣੇ ਹੋਣਾ ਅਤੇ ਐਸੀ ਕੋਈ ਜੱਜਮੈਂਟ ਦੇਣਗੇ, ਕੋਈ ਐਸਾ ਮਾਮਲਾ ਕਰਨਗੇ ਕਿ ਫਿਰ ਮੈਂ ਆਰਮੀ ਚੀਫ ਦੀ ਐਕਸਟੈਂਸ਼ਨ ਨਹੀਂ ਲੈ ਸਕਾਂਗਾ। ਇਹਨਾਂ ਹਾਲਾਤ ਦੀ ਵਜ੍ਹਾ ਤੋਂ ਹੁਣ ਆਸਿਮ ਮੁਨੀਰ ਸਾਹਿਬ ਗੇਮ ਖੇਡ ਰਹੇ ਨੇ ਫਾਈਨਲ ਆਪਣੀ ਕਿ ਉਹਨਾਂ ਨਹੀਂ ਬਣਨ ਦੇਣਾ ਕਾਜ਼ੀ ਨੂੰ, ਅੱਗੋਂ ਐਕਸਟੈਂਸ਼ਨ ਨਹੀਂ ਲੈਣ ਦੇਣੀ, ਔਰ ਨਵਾਜ਼ ਸ਼ਰੀਫ ਸਾਹਿਬ ਵੀ ਆਪਣੀ ਆਖਰੀ ਗੇਮ ਖੇਡਣ ਡਏ ਨੇ ਵੀ ਉਹਨਾਂ ਐਕਸਟੈਂਸ਼ਨ ਦੇਣੀ ਹੈ।
ਹੁਣ ਇਹਨਾਂ 'ਚੋਂ ਕੌਣ ਜਿੱਤੇ ਇਹ ਮੈਨੂੰ ਕੋਈ ਨਹੀਂ ਪਤਾ। ਸੱਪ ਨੂੰ ਸੱਪ ਲੜੇ ਤੇ ਵਿਸ ਕਿਹਨੂੰ ਚੜੇ, ਇਹ ਪੰਜਾਬੀ ਦਾ ਮੁਹਾਵਰਾ ਹੈ। ਇਹ ਤੇ ਹੁਣ ਤੁਸੀਂ ਜਿਹੜੇ ਸਮਝਦੇ ਨੇ ਉਹਨਾਂ ਕੋਲੋਂ ਪੁੱਛ ਲਓ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਵੀ ਇਹ ਦੋਵੇਂ ਅੱਖਾਂ 'ਚ ਅੱਖਾਂ ਪਾ ਕੇ ਖਲੋਤੇ ਨੇ। ਆਸਿਮ ਮੁਨੀਰ ਸਾਹਿਬ ਪਹਿਲਾ ਵਾਰ ਕੀਤਾ ਹੋਇਆ, ਇੱਕ ਤੇ ਉਹਨਾਂ ਇਹਨਾਂ ਤੇ ਮਿਹਰਬਾਨੀ ਕੀਤੀ ਹੈ ਔਰ ਉਹਨਾਂ ਨੇ ਇਹਨਾਂ ਤੇ ਮਿਹਰਬਾਨੀ ਕੀਤੀ ਸੀ, ਆਰਮੀ ਚੀਫ ਬਣਾਇਆ। ਬਦਲੇ 'ਚ ਉਹਨਾਂ ਨੇ ਉਹਨਾਂ ਦੀ ਧੀ ਨੂੰ ਚੀਫ ਮਿਨਿਸਟਰ ਬਣਾਇਆ ਤੇ ਭਰਾ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਤੇ ਉਹਨਾਂ ਨੂੰ 47 ਤੇ ਜਿਤਾਇਆ। ਪਰ ਇੱਕ ਫੱਟ ਉਹਨਾਂ ਨੂੰ ਲਾਇਆ ਹੈ ਜਿਹੜਾ ਨਵਾਜ਼ ਸ਼ਰੀਫ ਸਾਹਿਬ ਨੂੰ ਚੇਤੇ ਹੈ ਕਿ ਉਹਨਾਂ ਨੂੰ ਵਜ਼ੀਰ ਆਜ਼ਮ ਨਹੀਂ ਬਣ ਦਿੱਤਾ। ਹੁਣ ਨਵਾਜ਼ ਸ਼ਰੀਫ ਸਾਹਿਬ ਨੇ ਹਰ ਸੂਰਤ ਉਹਨਾਂ ਆਪਣੀ ਜ਼ਿੰਦਗੀ ਦਾਅ 'ਤੇ ਲਾ ਦੇਣੀ ਹੈ। ਉਹਨਾਂ ਹਰ ਸ਼ੈ ਮੈਂ ਤੁਹਾਨੂੰ ਅੱਜ ਦੱਸਣ ਡਿਆ, ਹਾਂ ਖੇਡਣਗੇ ਆਖਰੀ ਲੰਮੇ ਜਾ ਕੇ। ਉਹਨਾਂ ਸਾਰੇ ਹੀ ਜੋ ਉਹਨਾਂ ਦੇ ਹੱਥ ਦੇ ਵਿੱਚ ਗੋਲੇ, ਬੇਗੀ, ਬਾਦਸ਼ਾਹ, ਯੱਕੇ ਜੋ ਕੁਝ ਵੀ ਨੇ, ਔਰ ਯੱਕਿਆਂ ਦੇ ਉੱਤੇ ਜਿਹੜੇ ਯੱਕ ਵੀ ਨੇ ਉਹਨਾਂ ਦੇ ਕੋਲ ਮਾਜ਼ਰਤ ਦੇ ਨਾਲ, ਉਹ ਵੀ ਉਹਨਾਂ ਨੇ ਸਾਰੇ ਦੇ ਸਾਰੇ ਜਿਹੜੇ ਨੇ ਉਹ ਖੇਡ ਦੇਣੇ ਨੇ। ਹਰ ਸ਼ੈ ਖੇਡ ਦੇਣੀ ਹੈ ਉਹਨਾਂ ਨੇ। ਔਰ ਉਹਨਾਂ ਕਾਜ਼ੀ ਨੂੰ ਹਰ ਸੂਰਤ ਐਕਸਟੈਂਸ਼ਨ ਦਿਵਾਉਣ ਦੀ ਕੋਸ਼ਿਸ਼ ਕਰਨੀ। ਮੈਚ ਫਸਿਆ, ਅੱਖਾਂ 'ਚ ਅੱਖਾਂ ਪਾ ਕੇ ਦੋਵੇਂ ਖਲੋਤੇ ਨੇ। ਔਰ ਨਵਾਜ਼ ਸ਼ਰੀਫ ਸਾਹਿਬ ਧੋਬੀ ਪਟਕਾ ਮਾਰਨਾ ਚਾਹੁੰਦੇ ਨੇ ਜਨਰਲ ਆਸਿਮ ਮੁਨੀਰ ਸਾਹਿਬ ਨੂੰ, ਤੇ ਉਹ ਮਾਰਨਾ ਚਾਹੁੰਦੇ ਨੇ ਨਵਾਜ਼ ਸ਼ਰੀਫ ਨੂੰ। ਹੁਣ ਇਹ ਪਤਾ ਲੱਗ ਜਾਏਗਾ ਅਗਲੇ 2 ਹਫ਼ਤੇ 'ਚ ਲੱਗੇ, ਹਫ਼ਤੇ 'ਚ ਲੱਗੇ, 10 'ਚ ਲੱਗੇ। 10 'ਚ ਨਹੀਂ ਹੈਗੇ ਲੇਕਿਨ ਕੋਈ 8 ਹਫ਼ਤੇ ਹੈ ਨੇ ਟੋਟਲ। ਕਾਜ਼ੀ ਸਾਹਿਬ ਦੇ 60 ਦਿਨ ਰਹਿੰਦੇ ਨੇ। ਇਹ 60 ਦਿਨ ਤੇ ਪੂਰੇ ਨਹੀਂ, ਮੇਰੇ ਖਿਆਲ ਅਗਲੇ ਮਹੀਨੇ 'ਚ ਪਟੜਾ ਹੋ ਜਾਣਾ ਇਹ ਕੰਮ। ਇਹ ਹੁਣ ਮਹੀਨਾ ਲੱਗੇ, 1.5 ਮਹੀਨਾ ਲੱਗੇ, ਇਹ 2 ਮਹੀਨਿਆਂ ਦੇ ਵਿੱਚ ਮਤਲਬ ਇਹ ਹੁਣ ਪਤਾ ਲੱਗੇਗਾ ਕਿ ਆਖਿਰ ਨਵਾਜ਼ ਸ਼ਰੀਫ ਸਾਹਿਬ ਵਿਨ ਕਰਦੇ ਨੇ ਔਰ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦੇ ਪਾਉਂਦੇ ਨੇ ਕਿ ਨਹੀਂ। ਜੇ ਨਵਾਜ਼ ਸ਼ਰੀਫ ਸਾਹਿਬ ਇਹ ਕੰਮ ਕਰ ਗਏ ਤੇ ਫਿਰ ਆਸਿਮ ਮੁਨੀਰ ਸਾਹਿਬ ਦੀ ਐਕਸਟੈਂਸ਼ਨ ਵਾਲਾ ਦਰਵਾਜ਼ਾ ਜਿਹੜਾ ਉਹ ਬੰਦ। ਉਹ ਜ਼ਾਹਿਰ ਹੈ ਆਖਿਰ ਤੱਕ ਦੱਸਣਗੇ ਤੇ ਨਹੀਂ, ਲੇਕਿਨ ਲਾਗੇ ਜਾ ਕੇ ਉਹ ਇਹਨਾਂ ਨੂੰ ਫਿਰ ਜਿਹੜਾ ਹੈ ਨਾ ਉਹ ਠਿੱਬੀ ਕਰਾਉਣਗੇ। ਠਿੱਬੀ ਕਰਾਉਣਾ ਕੀ ਹੁੰਦਾ ਵੀ ਤੁਰੇ ਜਾਂਦੇ ਆ, ਲੱਤ 'ਚ ਲੱਤ ਅੜਾ ਦਿਓ ਤੇ ਉਹਨੂੰ ਠਿੱਬੀ ਕਰਾਉਣਾ ਆਉਂਦੇ ਨੇ। ਅਤੇ ਜੇ ਐਕਸਟੈਂਸ਼ਨ ਨਾ ਦੇ ਸਕੇ ਤੇ ਫਿਰ ਆਸਿਮ ਮੁਨੀਰ ਸਾਹਿਬ ਹੋਰ ਤਗੜੇ ਹੋ ਜਾਣਗੇ ਤੇ ਫਿਰ ਨੂਨ ਲੀਗ ਦਾ ਪਟਰਾ ਕਰਨਗੇ ਜਿਸ ਵੇਲੇ ਉਹਨਾਂ ਨੂੰ ਲੋੜ ਪਏਗੀ। ਹੁਣ ਇੱਥੇ ਤੁਸੀਂ ਮੇਰਾ ਤਜਜ਼ੀਆ ਮੰਗਦੇ ਹੋਵੋਗੇ, ਜ਼ਾਹਿਰ ਹੈ ਇੰਨਾ ਸਾਰਾ ਤਜਜ਼ੀਆ ਦਿੱਤਾ, ਥੋੜ੍ਹਾ ਜਿਹਾ ਹੋਰ ਮੰਗਦੇ ਹੋਵੋਗੇ ਵੀ ਕੌਣ ਇਹਨਾਂ ਦੋਵਾਂ ਦੇ ਵਿੱਚੋਂ ਵਿਨ ਕਰੇਗਾ। ਮੈਨੂੰ ਇਸ ਵੇਲੇ ਲੱਗਦਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦਾ ਪਲੜਾ ਭਾਰੀ ਹੈ। ਹੁਣ ਇੱਥੇ ਤੁਸੀਂ ਹੈਰਾਨ ਹੋ ਜਾਓਗੇ, ਤੁਸੀਂ ਆਖੋਗੇ ਵੀ ਇਹਨਾਂ ਦਾ ਪਲੜਾ ਕਿਵੇਂ ਭਾਰੀ ਹੈ। ਇਹ ਤੇ ਫਾਰਮ 47 ਤੇ ਜਿੱਤੇ ਨੇ। ਆਸਿਮ ਮੁਨੀਰ ਸਾਹਿਬ ਜਦੋਂ ਮਰਜ਼ੀ ਇਹਨਾਂ ਦੀ ਛੁੱਟੀ ਕਰਾ ਦੇਣ ਤੇ ਫਿਰ ਪਲੜਾ ਇਹਨਾਂ ਦਾ ਕਿਵੇਂ ਭਾਰੀ, ਇਹ ਮੈਂ ਦੱਸਣਾ ਤੁਹਾਨੂੰ। ਜਿੱਤੇ ਉਹ ਬਿਲਕੁਲ ਫਾਰਮ 47 ਤੇ ਨੇ ਔਰ ਉਸ ਵੇਲੇ ਵੀ ਔਰ ਇਸ ਵੇਲੇ ਵੀ ਉਹ ਜਨਰਲ ਆਸਿਮ ਮੁਨੀਰ ਸਾਹਿਬ ਤੋਂ ਬਗੈਰ ਨਹੀਂ ਚੱਲ ਸਕਦੇ। ਪਰ ਰੌਲਾ ਇੱਕ ਹੋਰ ਹੈ ਕਿ ਜਨਰਲ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਉਹ ਕਿਸੇ ਸੂਰਤ ਵੀ ਪਾਕਿਸਤਾਨ ਤਹਿਰੀਕ ਇਨਸਾਫ ਔਰ ਇਮਰਾਨ ਖਾਨ ਨਾਲ ਵੀ ਗੱਲ ਕਰਨ ਨੂੰ ਤਿਆਰ ਨਹੀਂ ਔਰ ਉਹ ਫਾਰਮ 45 ਵਾਲੇ ਜਿਹੜੇ ਅਸਲ ਰਿਜ਼ਲਟ ਨੇ ਉਹਨਾਂ 'ਤੇ ਵੀ ਜਾਣ ਨੂੰ ਤਿਆਰ ਨਹੀਂ। ਉਹਨਾਂ ਨੂੰ ਵੀ ਚਸਕਾ ਪਿਆ ਬਿਲਾ ਸ਼ਰਾਕਤ ਆਪਣਾ ਇਕਤਦਾਰ ਚਲਾਉਣ ਦੀ, ਬਿਲਾ ਸ਼ਰਾਕਤ ਗੈਰ ਆਪਣਾ ਇਕਤਦਾਰ ਚਲਾਉਣ ਦੀ। ਉਹ ਵੀ ਇਸ ਵੇਲੇ ਅੰਦਾਤਾ ਨੇ। ਇਸ ਮਾਹੌਲ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੂੰ ਇਹ ਪਤਾ ਹੈ ਵੀ ਕੁਝ ਵੀ ਹੋ ਜਾਏ ਉਹਨਾਂ ਦਾ ਇਦਾਰੇ 'ਚੋਂ ਹੋਰ ਲੋਕਾਂ ਦਾ ਦਿਲ ਹੋ ਸਕਦਾ ਹੈ, ਪਰ ਆਸਿਮ ਮੁਨੀਰ ਸਾਹਿਬ ਦਾ ਦਿਲ ਨਹੀਂ ਹੋਣਾ ਇਮਰਾਨ ਖਾਨ ਵਾਲੇ ਪਾਸੇ ਜਾਣ ਦਾ। ਇਹ ਜਿਹੜੀ ਉਹਨਾਂ ਦੀ ਮਜਬੂਰੀ ਹੈ ਜਾਂ ਇਹ ਜਿਹੜਾ ਲੌਕ ਹੋਇਆ ਆਸਿਮ ਮੁਨੀਰ ਸਾਹਿਬ ਦੀ ਸਿਚੁਏਸ਼ਨ, ਇਹਦੇ ਤੋਂ ਨਵਾਜ਼ ਸ਼ਰੀਫ ਸਾਹਿਬ ਨੇ ਫ਼ਾਇਦਾ ਉਠਾਉਣਾ ਹੈ। ਉਹ ਕਮਜ਼ੋਰ ਨੇ, ਕਾਗਜ਼ਾਂ ਦੇ ਵਿੱਚ ਉਹ ਕਮਜ਼ੋਰ ਨੇ, ਲੇਕਿਨ ਕਦੇ ਤੁਸੀਂ ਅਗਰ ਰੰਗ ਖੇਡਿਆ ਹੋਵੇ ਕਿਸੇ ਦੇ ਹੱਥ 'ਚ, ਭਾਵੇਂ ਯੱਕਾ ਜਾਂ ਬਾਦਸ਼ਾਹ ਜਾਂ ਬੇਗੀ ਹੋਵੇ ਵੀ, ਪਰ ਜੇ ਉਹ ਵੇਲੇ ਨਾਲ ਨਾ ਸੁੱਟੇ ਤੇ ਕੋਈ ਸਰ ਚੁੱਕ ਜਾਏ ਤੇ ਫਿਰ ਕੋਟ ਹੋਣ ਤੋਂ ਉਹ ਬਚ ਜਾਂਦਾ। ਬਲਕਿ ਕਈ ਵਾਰੀ ਸੂਰਤ ਹਾਲ ਇਹ ਹੁੰਦੀ ਹੈ ਵੀ ਵੱਡਾ ਪਤਾ ਕਿਸੇ ਹੋਰ ਕੋਲ ਹੁੰਦਾ, ਕੋਟ ਉਹਨੂੰ ਫਿਰ ਵੀ ਹੋ ਜਾਂਦਾ ਕਿਉਂਕਿ ਉਹ ਵੇਲੇ ਦੇ ਸਿਰ 'ਤੇ ਵੇਲੇ 'ਤੇ ਉਹ ਪਤਾ ਸੁੱਟਣ 'ਚ ਨਾਕਾਮ ਹੋ ਜਾਂਦਾ। ਹੁਣ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਪੱਤੇ ਛਾਤੀ ਦੇ ਨਾਲ ਲਾ ਕੇ ਘੁੱਟ ਕੇ ਬੈਠੇ ਨੇ ਆਪਣੀ ਹਿੱਕ ਨਾਲ, ਪਰ ਉਹ ਸੁੱਟਣ ਵਾਲੇ ਨੇ ਤੇ ਸਾਰੇ ਹੀ ਪੱਤੇ ਸੁੱਟਣ ਵਾਲੇ ਨੇ। ਇਹ ਹੁਣ ਜੋੜ ਪਿਆ ਹੋਇਆ, ਇਹ ਪਤਾ ਲੱਗ ਜਾਏਗਾ ਥੋੜ੍ਹੇ ਦਿਨਾਂ ਦੇ ਵਿੱਚ। ਕਾਜ਼ੀ ਸਾਹਿਬ ਵੀ ਬਿਲਕੁਲ ਅੰਨੇ ਹੋਏ ਨੇ ਐਕਸਟੈਂਸ਼ਨ ਲੈਣ ਲਈ, ਉਹ ਵੀ ਕੁਝ ਵੀ ਚਾਹੁੰਦੇ ਨੇ। ਆਸਿਮ ਮੁਨੀਰ ਸਾਹਿਬ ਚਾਹੁੰਦੇ ਨੇ ਵੀ ਕਾਜ਼ੀ ਸਾਹਿਬ ਨੂੰ ਫਾਰਗ ਕਰੀਏ ਲੇਕਿਨ ਮਨਸੂਰ ਅਲੀ ਸ਼ਾਹ ਸਾਹਿਬ ਨਾ ਹੋਣ ਤੇ ਨੂਨ ਲੀਗ ਨੂੰ ਮਨਾਈਏ ਕਿ ਜਸਟਿਸ ਅਮੀਨੁੱਦੀਨ ਔਰ ਇਹ ਕਿਸੇ ਹੋਰ ਨੂੰ ਜੂਨੀਅਰ ਨੂੰ ਚੀਫ ਜਸਟਿਸ ਬਣਾ ਲਈਏ, ਅਮੈਂਡਮੈਂਟ ਕਰੀਏ। ਅੱਜ ਸਾਨੂੰ ਪਤਾ ਲੱਗਾ ਹੈ ਵੀ ਇਹਨਾਂ ਕੋਈ ਬਿੱਲ ਵੀ ਟੇਬਲ ਕਰਨੇ ਨੇ। ਬਹਰਹਾਲ ਇਹ ਬਿੱਲ ਟੇਬਲ ਵੀ ਹੋ ਜਾਣ ਤੇ ਮਾਮਲਾ ਏਡਾ ਸੌਖਾ ਨਹੀਂ, ਬੜੀ ਸੰਘਣੀ ਲੜਾਈ ਹੈ ਤੇ ਬੜਾ ਕੜਮੱਸ ਬਚਿਆ ਹੋਇਆ ਤੇ ਇਹਨੂੰ ਗੌਰ ਨਾਲ ਤੁਸੀਂ ਵੇਖਣਾ। ਮੈਂ ਵੀ ਤੁਹਾਨੂੰ ਤਜਜ਼ੀਆ ਦਿੰਦਾ ਰਹਾਂਗਾ। ਖਬਰਾਂ 'ਚ ਬੜੀਆਂ ਸਾਰੀਆਂ ਸਨ, ਉਹ ਕੁਝ ਤੁਹਾਡੇ ਸਾਹਮਣੇ ਵੀ ਛੇਤੀ ਨਾਲ ਰੱਖ ਦੇਣਾ, ਲੇਕਿਨ ਮੈਨੂੰ ਲੱਗਾ ਵੀ ਤਫਸੀਲ ਨਾਲ ਤੁਹਾਡੇ ਸਾਹਮਣੇ ਦੋਵੇਂ ਗੱਲਾਂ ਕਰਾਂ ਤਾਂ ਕਿ ਰਿਕਾਰਡ 'ਤੇ ਰਵੇ। ਬਾਅਦ 'ਚ ਤੁਹਾਨੂੰ ਪਤਾ ਕਈ ਤਜਜ਼ੀਆਕਾਰ ਨੇ ਜਿਹੜੇ ਆਉਂਦੇ ਨੇ ਜੀ ਅਸੀਂ ਤਾਂ ਪਹਿਲਾਂ ਹੀ ਆਖਿਆ ਸੀ, ਆਖਿਆ ਕੋਈ ਨਹੀਂ ਹੁੰਦਾ, ਜਿਹੜੀ ਗੱਲ ਸੱਚੀ ਹੋ ਜਾਂਦੀ ਫਿਰ ਆਉਂਦੇ ਨੇ ਮੈਂ ਤੇ ਗੱਲ ਪਹਿਲਾਂ ਹੀ ਆਖੀ ਸੀ। ਅਸੀਂ ਇਸ ਲਈ ਵੇਲੇ ਸਿਰ ਤੁਹਾਨੂੰ ਦੱਸਣ ਡਏ ਹਾਂ ਵੀ ਹੋਣਾ ਕੀ ਜੇ। ਮਾਜ਼ਰਤ। ਅੱਗੇ ਹੁਣ ਚੱਲਦੇ ਹਾਂ ਜੀ। ਅੱਗੇ ਮਰੀਮ ਨਵਾਜ਼ ਸਾਹਿਬਾ ਨੇ
ਇਹ ਬਿੱਲਾਂ ਦੇ ਬਿਜਲੀ ਦੇ ਬਿੱਲਾਂ ਦੇ ਉੱਤੇ ਪ੍ਰਿੰਟ ਕਰਨਾ ਸ਼ੁਰੂ ਕੀਤਾ ਵੀ ਇਹ ਤੁਹਾਡਾ 10,000 ਬਿੱਲ ਹੈ, ਵਿੱਚੋਂ ਜਨਾਬ 2,000 ਕਿ 3,000 ਬਿੱਲ ਜਿਹੜਾ ਉਹ ਮਰੀਮ ਸਾਹਿਬਾ ਨੇ ਜਮ੍ਹਾਂ ਕਰਾਤਾ ਹੈ ਅਤੇ ਬਾਕੀ ਬਿੱਲ ਤੁਸੀਂ ਜਮ੍ਹਾਂ ਕਰਵਾ ਦਿਓ। ਵਾਹ ਬਈ ਸ਼ੇਰ ਬੱਗੇ ਹੋਏ, ਪਤਾ ਹੀ ਨਹੀਂ ਸੀ ਵੀ ਭਾਜ ਸਫਦਰ ਇੰਨੇ ਰੁਪਈਏ ਖਰਚ ਕਰੀ ਆਉਂਦਾ। ਇਹ ਹੁਣ ਇਹ ਨਹੀਂ ਪਤਾ ਚੱਲਿਆ ਕਿ ਮਰੀਮ ਸਾਹਿਬਾ ਨੇ ਪ੍ਰਾਹੁਣੇ ਕੋਲੋਂ ਪੈਸੇ ਲੈ ਕੇ ਜਮ੍ਹਾਂ ਕਰਾਏ ਨੇ, ਮੀਨ ਭਾਜ ਸਫਦਰ ਕੋਲੋਂ, ਜਾਂ ਆਪਣੇ ਅੱਬਾ ਜੀ ਕੋਲੋਂ ਲੈ ਕੇ ਪਿਓ ਕੋਲੋਂ ਜਮ੍ਹਾਂ ਕਰਵਾਏ ਨੇ। ਇਹ ਬਾਜੀ ਨੂੰ ਕੋਈ ਪੁੱਛੇ ਵੀ ਇਹ ਜਿਹੜੇ ਤੂੰ ਰੁਪਈਏ ਜਿਨ੍ਹਾਂ ਨਾਲ 3,000 ਰੁਪਈਆ 10,000 ਚੋਂ ਬਿੱਲ ਜਮ੍ਹਾਂ ਕਰਾਉਣ ਡਈ ਹੈ, ਇਹ ਆਵਾਮ ਨੇ ਮਾਚਿਸ 'ਤੇ, ਦੁੱਧ ਦੇ ਡੱਬੇ 'ਤੇ, ਦਵਾਈ 'ਤੇ, ਹਰ ਸ਼ੈ ਦੇ ਉੱਤੇ ਟੈਕਸ ਦਿੱਤਾ ਅਤੇ ਤੇਰੇ ਕੋਲ ਰੁਪਈਏ ਆਏ ਨੇ। ਉਹਨਾਂ ਰੁਪਈਆਂ ਨਾਲ ਇਹ ਬਿੱਲ ਜਮ੍ਹਾਂ, ਅਤੇ ਆਵਾਮ ਨੇ ਆਪਣਾ ਬਿੱਲ ਆਪੇ ਹੀ ਜਮ੍ਹਾਂ ਕਰਾਇਆ। ਮੇਰੀ ਭੈਣੇ, ਇਹ ਅਗਰ ਇੱਥੋਂ ਆਵਾਮ ਜਮ੍ਹਾਂ ਕਰਾ ਰਹੀ ਹੈ, ਇੱਕ ਜੇਬ 'ਚੋਂ ਕੱਢ ਕੇ ਦੂਸਰੀ ਜੇਬ 'ਚ ਪਾ ਰਹੀ ਹੈ, ਤਾਂ ਉਹ ਜਿਹੜੀ ਜੇਬ ਖਾਲੀ ਹੋ ਰਹੀ ਉੱਥੇ ਆਵਾਮ ਨੂੰ ਹੋਰ ਪਾਉਣੀ ਪੈਣੀ। ਇਹ ਜਿਹੜਾ ਜਨਾਬ ਨੇ ਕਰਜ਼ਾ ਲੈ ਕੇ ਜਾਂ ਟੈਕਸ ਦੇ ਪੈਸਿਆਂ ਤੋਂ ਆਵਾਮ ਦਾ ਜਿਹੜਾ ਬਿੱਲ ਜਮ੍ਹਾਂ ਕਰਾਇਆ, ਇਹ ਇਸੇ ਆਵਾਮ 'ਤੇ ਤੁਸੀਂ ਟੈਕਸ ਲਾਉਣਾ, ਇਸੇ ਆਵਾਮ ਦੀ ਤਬਾਹੀ ਮਚਣੀ ਹੈ। ਜਿਸ ਵੇਲੇ ਡਾਲਰ ਨੇ ਹੋਰ ਤਾਂ ਜਾਣਾ ਅਤੇ ਰੁਪਈਏ ਨੇ ਹੋਰ ਠਾਂ ਜਾਣਾ, ਅਤੇ ਇਸੇ ਪਬਲਿਕ ਨੇ ਫਿਰ ਤੇਲ ਦਾ ਲੀਟਰ ਮਹਿੰਗਾ ਖਰੀਦਣਾ, ਇਸੇ ਪਬਲਿਕ ਦੀ ਬਿਜਲੀ ਦਾ ਬਿੱਲ ਗਾਂਹ ਹੋਰ ਮਹਿੰਗਾ ਹੋਣਾ, ਇਸੇ ਪਬਲਿਕ ਨੇ ਆਟਾ ਮਹਿੰਗਾ ਖਰੀਦਣਾ, ਇਸੇ ਪਬਲਿਕ ਨੇ ਚੀਨੀ ਮਹਿੰਗੀ ਖਰੀਦਣੀ, ਮਾਚਿਸ ਦੀ ਡੱਬੀ ਮਹਿੰਗੀ ਖਰੀਦਣੀ, ਦੁੱਧ ਦਾ ਪੈਕਟ ਮਹਿੰਗਾ ਖਰੀਦਣਾ। ਅਤੇ ਕਹਿਣ ਤੇ ਐਵੇਂ ਡਈ ਹੈ ਵੀ ਜਿਵੇਂ ਕਿਤੇ ਘਰੋਂ ਲਿਆ ਕੇ ਪੈਸੇ ਬਾਜੀ ਜਿਹੜੀਆਂ ਆਪਣੀਆਂ ਟੂੰਬਾਂ ਵੇਚ ਕੇ ਅਤੇ ਤੁਹਾਡੇ ਬਿੱਲ ਜਮ੍ਹਾਂ ਕਰਾਉਣ ਡਈ ਹੈ। ਮੀਨ ਹਯਾ ਦਾ ਘਾਟਾ ਹੈ ਇਹਨਾਂ ਲੋਕਾਂ ਨੂੰ, ਸ਼ਰਮ ਵੀ ਕੋਈ ਨਹੀਂ ਆਉਂਦੀ। ਬਿੱਲ 'ਤੇ ਲਿਖਿਆ ਹੈ ਕਿ ਮਰੀਮ ਨਵਾਜ਼ ਨੇ ਆਪਕਾ ਬਿੱਲ ਜਮ੍ਹਾਂ ਕਰਾ ਦਿਆ। ਉਹ ਬਈ ਬਾਜੀ ਨੇ ਤਾਂ ਕਦੇ ਆਪਣੇ ਘਰ ਦਾ ਬਿੱਲ ਨਹੀਂ ਜਮ੍ਹਾਂ ਕਰਾਇਆ, ਉਹ ਵੀ ਪਾਕਿਸਤਾਨ ਦੀ ਆਵਾਮ ਹੀ ਦੇਣ ਡਈ ਹੈ। ਉਹ ਜੋ ਕੁਝ ਬਣਾਇਆ ਹੋਇਆ ਤੁਹਾਨੂੰ ਪਤਾ ਵੀ ਇਹ ਵਾਲਾ ਘਰ ਅਤੇ ਉਹ ਵਾਲਾ ਘਰ ਅਤੇ ਇਹ ਕੈਂਪ ਆਫਿਸ ਅਤੇ ਉਹ ਕੈਂਪ ਆਫਿਸ, ਉਹ ਜਿਨ੍ਹਾਂ ਕਦੇ ਆਪਣੇ ਘਰਾਂ ਦੇ ਬਿੱਲ ਨਹੀਂ ਜਮ੍ਹਾਂ ਕਰਾਏ, ਉਹਨਾਂ ਲੋਕਾਂ ਦੇ ਬਿੱਲ ਕਿੱਥੋਂ ਜਮ੍ਹਾਂ ਕਰਾ ਦੇਣੇ ਨੇ। ਅਤੇ ਇਹ ਬਿੱਲ ਵੀ ਤੁਸੀਂ ਆਪ ਹੀ ਆਪਣੇ ਜਮ੍ਹਾਂ ਕਰਾਉਣ ਡਏ ਜੇ। ਅਕਲ ਕਰਿਓ, ਇਹ ਹੁਣ ਇਸ ਚੱਕਰ 'ਚ ਨਾ ਆ ਜਿਓ ਵੀ ਇਹ ਉਹ ਜਮ੍ਹਾਂ ਕਰਾਉਣ ਡਿਆ ਅਤੇ ਉਹ ਤੁਹਾਡੇ ਹੀ ਪੈਸੇ ਨੇ, ਤੁਹਾਡੇ ਛਿੱਤਰ ਨੇ, ਮਾਜ਼ਰਤ ਦੇ ਨਾਲ ਤੁਹਾਡੇ ਸਿਰ ਨੇ। ਇਹ ਮੈਂ ਕਿਉਂ ਛਿੱਤਰ ਕਹਿਣ ਡਿਆ, ਇਹ ਜਿਹੜੀ ਇੱਧਰ ਤੁਹਾਨੂੰ 3,000 ਲੱਭਣ ਡਿਆ ਨਾ, ਇਹਦੇ ਵਿੱਚ ਵੀ ਇਹਨਾਂ ਮਾਲ ਖਾਣਾ ਹੈ, ਔਰ ਇਹ 3,000 ਤੁਹਾਨੂੰ ਲੱਭਣ ਡਿਆ ਅਤੇ ਕਰਪਸ਼ਨ ਹੋਣੀ ਨਾਲ 3,000 ਹੋਰ ਦੀ। ਅਤੇ ਤੁਹਾਡਾ ਬਿੱਲ ਕਿੰਨਾ ਵਧਣਾ ਕਿਸੇ ਹੋਰ ਪਾਸੇ, ਟੀਂਡਿਆਂ 'ਚ ਆਲੂ ਗੋਭੀ, ਅਤੇ ਪਰਲੇ ਪਾਸੇ ਮਾਚਿਸ ਅਤੇ ਦੁੱਧ ਦਾ ਡੱਬਾ ਅਤੇ ਪੱਤੀ ਦਾ ਡੱਬਾ, ਉਹਨਾਂ ਪਾਸੇ 'ਤੇ ਜਿਹੜੇ ਤੁਸੀਂ ਵੱਧ ਟੈਕਸ ਦੇਣੇ ਨੇ, ਇਹ ਤੁਹਾਨੂੰ 6,000 'ਚ 3,000 ਪੈਣਾ। ਇਸ ਲਈ ਇਸ ਚੱਕਰ 'ਚ ਨਾ ਹੋਣਾ ਵੀ ਬਾਜੀ ਜਿਹੜੀ ਉਹ ਤੁਹਾਡਾ ਬਿੱਲ ਜਮ੍ਹਾਂ ਕਰਾਉਣ ਡਈ ਹੈ। ਇਹ ਇੱਕ ਤਾਂ ਗੱਲ ਜਿਹੜੀ ਹੈ ਇਹ ਤੁਸੀਂ ਖਾਸ ਖਿਆਲ ਵੀ ਰੱਖਣੀ ਹੈ ਅਤੇ ਜ਼ਿਹਨ 'ਚ ਵੀ ਰੱਖਣੀ ਹੈ। ਅੱਛਾ ਜੀ, ਇਮਰਾਨ ਖਾਨ ਸਾਹਿਬ ਨੇ ਜੇਲੇ ਕਿਹਾ ਹੈ ਕਿ ਜੇ ਮੈਨੂੰ ਦੁਬਾਰਾ ਕਤਲ ਕਰਨ ਦੀ ਕੋਸ਼ਿਸ਼, 2 ਵਾਰੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਹੁਣ ਜੇ ਮੇਰੀ ਜ਼ਿੰਦਗੀ ਨੂੰ ਕੁਝ ਹੋਇਆ ਤਾਂ ਮੈਂ ਬਾਰ-ਬਾਰ ਦੱਸ ਰਿਹਾ ਵੀ ਇਹਦੇ ਜ਼ਿੰਮੇਦਾਰ DG ISI ਔਰ ਆਰਮੀ ਚੀਫ ਹੋਣਗੇ। ਪਹਿਲਾਂ ਵੀ ਉਹ ਬਾਰ-ਬਾਰ ਕਹਿ ਚੁੱਕੇ ਨੇ ਗੱਲ, ਉਹ ਆਉਂਦੇ ਨੇ ਮੇਰੀ ਜ਼ਿੰਦਗੀ ਦੇ ਉੱਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ, ਔਰ ਹਰ ਵਾਰੀ ਫੁਟੇਜ ਜਿਹੜੀ ਸੀ ਉਹ ISI ਨੇ ਗਾਇਬ ਕਰ ਦਿੱਤੀ, ਔਰ ਉਹਨਾਂ ਨੇ ਮੇਰੀ ਜਾਨ ਲੈਣ ਦੀ ਕਈ ਵਾਰੀ ਕੋਸ਼ਿਸ਼ ਕੀਤੀ। ਡਾਕਟਰ ਆਸਿਮ ਸਾਹਿਬ ਇਮਰਾਨ ਖਾਨ ਸਾਹਿਬ ਨੂੰ ਜੇਲੇ ਮਿਲੇ ਸਨ, ਉਹਨਾਂ ਨੇ ਚੈੱਕਅਪ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਦੱਸਿਆ ਵੀ ਬਹੁਤ ਸਾਰੀਆਂ ਗੈਰ ਜ਼ਰੂਰੀ ਦਵਾਈਆਂ ਵੀ ਕਪਤਾਨ ਨੂੰ ਦਿੱਤੀਆਂ ਸੀ ਸਰਕਾਰੀ ਡਾਕਟਰਾਂ ਨੇ, ਜਿਹੜੀਆਂ ਮੈਂ ਬੰਦ ਕਰਵਾਈਆਂ ਨੇ, ਅਤੇ ਹੁਣ ਜਿਹੜਾ ਉਹ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਇਹੋ ਜਿਹੀਆਂ ਗੈਰ ਜ਼ਰੂਰੀ ਦਵਾਈਆਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾਣਗੀਆਂ। ਅੱਛਾ ਜੀ, ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਕਾਜ਼ੀ ਸਾਹਿਬ ਦੇ 87 ਦਿਨ ਪਹਿਲਾਂ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ, ਹੁਣ ਕੋਈ 60-61 ਦਿਨ ਰਹਿ ਗਏ ਨੇ। ਮਨਸੂਰ ਅਲੀ ਸ਼ਾਹ ਸਾਹਿਬ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਕਿਉਂ ਨਹੀਂ ਹੋਇਆ ਉਹ ਮੈਂ ਤੁਹਾਨੂੰ ਸਾਰਾ ਤਜਜ਼ੀਆ ਪਹਿਲਾਂ ਦੱਸ ਛੱਡਿਆ ਵੀ ਇਹ ਕਰਨਾ ਕੀ ਚਾਹੁੰਦੇ ਨੇ। IMF ਐਗਜ਼ੈਕਟਿਵ ਬੋਰਡ ਦਾ ਅਜਲਾਸ 4 ਸਤੰਬਰ ਨੂੰ ਹੈ, ਉਹਦਾ ਸ਼ਡਿਊਲ ਜਾਰੀ ਹੋ ਗਿਆ। ਪਾਕਿਸਤਾਨ ਦਾ ਨਾਂ ਉਹਦੇ 'ਚ ਕੋਈ ਨਹੀਂ ਹੈਗਾ। ਇਹ ARY ਨਿਊਜ਼ ਨੇ ਖਬਰ ਦਿੱਤੀ ਹੈ ਕਿ ਪਾਕਿਸਤਾਨ ਦਾ ਨਾਂ ਸ਼ਾਮਿਲ ਨਹੀਂ। ਉਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਵੀ ਉਹਨਾਂ ਨੇ ਆਖਿਆ ਜਿਹੜੇ IMF ਵਾਲੇ ਨੇ ਕਿ ਜਾਓ ਜ਼ਰਾ $2 ਅਰਬ ਕਿਤੋਂ ਲੱਭ ਕੇ ਲਿਆਓ। ਜੇ ਤੁਹਾਨੂੰ ਲੱਭਦੇ ਨੇ ਕਿਸੇ ਹੋਰ ਕੋਲੋਂ ਤਾਂ ਫਿਰ ਕਰਜ਼ਾ ਦੇਵਾਂਗੇ। ਤਾਂ ਉਹਨਾਂ ਨਾਂ ਕੋਈ ਨਹੀਂ ਪਾਇਆ ਸਕੈਜੂਅਲ 'ਚ। 8,000 ਕੰਪਨੀਆਂ ਆਪਣਾ ਕਾਰੋਬਾਰ ਖ਼ਤਮ ਕਰਕੇ ਪਿਛਲੇ 2 ਸਾਲਾਂ 'ਚ ਬਾਹਰ ਜਾ ਚੁੱਕੀਆਂ ਨੇ, ਜਿਨ੍ਹਾਂ 'ਚੋਂ ਕੁਝ ਤਕਰੀਬਨ 4,000 ਕੰਪਨੀਆਂ ਸਿਰਫ ਪਿਛਲੇ 6 ਮਹੀਨਿਆਂ 'ਚ ਦੁਬਈ 'ਚ ਜਾ ਕੇ ਰਜਿਸਟਰ ਹੋ ਗਈਆਂ ਨੇ ਪਾਕਿਸਤਾਨ ਤੋਂ। ਇਸੇ ਵਜ੍ਹਾ ਤੋਂ ਸਾਡਾ ਉਹ ਜਿਹੜਾ ਵਜ਼ੀਰ ਆਜ਼ਮ ਹੈ, ਵਜ਼ੀਰ ਆਜ਼ਮ ਘੱਟ ਹੈ, ਨਾਈ ਬਹੁਤਾ ਲੱਗਦਾ ਗੰਢ ਲੈ ਕੇ ਜਾਣ ਵਾਲਾ, ਅਤੇ ਉਹ ਜਾ ਕੇ ਉਹਨਾਂ ਮੁਬਾਰਕਬਾਦ ਦਿੱਤੀ ਹੈ UAE ਨੂੰ। ਉਹਨਾਂ ਨੇ UAE ਵਾਲਿਆਂ ਨੂੰ ਆਖਿਆ ਵੀ ਤੁਹਾਡਾ 11% ਬਿਜ਼ਨਸ ਵਧਿਆ ਅਤੇ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ। ਇਹ ਵੀ ਸ਼ਰਮ ਨਹੀਂ ਆਈ ਵੀ ਉਹ ਬਿਜ਼ਨਸ ਜਿਹੜਾ ਵਧਿਆ ਉਹ 'ਚੋਂ ਬਹੁਤਾ ਸਾਰਾ ਬਿਜ਼ਨਸ ਸਾਡਾ ਹੀ ਇੱਥੋਂ ਗਿਆ ਜਿਹੜਾ ਉੱਥੇ ਵਧਿਆ, ਅਤੇ ਕੰਪਨੀਆਂ ਜਿਹੜੀਆਂ ਉੱਥੇ ਰਜਿਸਟਰ ਹੋਈਆਂ ਨੇ। ਔਰੀਆ ਮਕਬੂਲ ਜਾਨ ਸਾਹਿਬ ਦਾ ਜਿਸਮਾਨੀ ਰਿਮਾਂਡ ਜਿਹੜਾ ਉਹਦੇ 'ਚ 4 ਰੋਜ਼ ਦੀ ਤੋਸੀਹ ਕਰ ਦਿੱਤੀ ਹੈ, ਉਹਨਾਂ ਨੂੰ ਕੋਈ ਨਹੀਂ ਛੱਡਿਆ ਗਿਆ, ਔਰ ਅਦਾਲਤ ਨੇ ਫੈਸਲਾ 3:30 'ਤੇ ਸੁਣਾਇਆ, ਅਤੇ FIA ਵਾਲੇ ਔਰੀਆ ਮਕਬੂਲ ਜਾਨ ਨੂੰ 2 ਵਜੇ ਹੀ ਲੈ ਕੇ ਰਵਾਨਾ ਹੋ ਚੁੱਕੇ ਸਨ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਔਰੀਆ ਮਕਬੂਲ ਜਾਨ ਸਾਹਿਬ ਦਾ ਰਿਮਾਂਡ ਲੱਭਣਾ, ਮਤਲਬ ਜੱਜ ਸਾਹਿਬ ਕੰਨ 'ਚ ਪਹਿਲਾਂ ਹੀ ਦੱਸਿਆ ਸੀ, ਅਤੇ ਜੱਜ ਸਾਹਿਬ ਨੇ ਫੈਸਲਾ ਜਿਹੜਾ ਉਹ 1.5 ਘੰਟਾ ਬਾਅਦ ਸੁਣਾਇਆ।
ਅੱਛਾ ਜੀ, ਪਿਛਲੇ ਦਿਨਾਂ 'ਚ ਇੱਕ ਫਰਹਾਨ ਆਸਿਫ ਸਾਹਿਬ ਫੜੇ ਗਏ ਸਨ ਕਿ ਉਹਨਾਂ ਨੇ ਇੱਕ ਝੂਠੀ ਖਬਰ ਫੈਲਾਈ ਜਿਹਦੀ ਵਜ੍ਹਾ ਤੋਂ ਬਰਤਾਨੀਆ ਦੇ ਵਿੱਚ ਜਿਨਸੀ ਫਸਾਦ, ਉੱਥੇ ਆਪਣਾ ਲਸਾਨੀ ਫਸਾਦ, ਜਿਨਸੀ ਮੈਂ ਆਖ ਦਿੱਤਾ, ਲਸਾਨੀ ਫਸਾਦ ਹੋਇਆ। ਔਰ ਉਹ ਜਿਹੜਾ ਲਸਾਨੀ ਫਸਾਦ ਹੋਇਆ ਉਹਦੇ 'ਚ ਤੁਹਾਨੂੰ ਪਤਾ ਬੜੀ ਸਾਰੀ ਤਬਾਹੀ ਹੋਈ। ਫਰਹਾਨ ਆਸਿਫ ਨਾਮੀ ਪਾਕਿਸਤਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ FIA ਨੇ ਕਿ ਉਹਨੇ ਜਿਹੜੀ ਖਬਰ ਫੈਲਾਈ ਔਰ ਉਸ ਖਬਰ ਦੀ ਵਜ੍ਹਾ ਤੋਂ ਇਹ ਸਾਰਾ ਫਸਾਦ ਬਰਪਾ ਹੋਇਆ। ਇਹ ਹੁਣ ਇਹ ਵੀ ਦੇਖੋ ਕਿੱਡੀ ਨਲਾਇਕੀ ਹੈ ਪਾਕਿਸਤਾਨ ਦੇ ਅਦਾਰਿਆਂ ਦੀ ਕਿ ਬੰਦਾ ਫੜ ਲਿਆ, ਰੌਲਾ ਪਾ ਦਿੱਤਾ, ਉੱਤੇ ਪਰਚਾ ਦੇ ਛੱਡਿਆ। ਬਾਅਦ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਉਹ ਪਤਾ ਇਹ ਲੱਗਾ ਵੀ ਇਹ ਖਬਰ ਤਾਂ ਪਹਿਲਾਂ ਹੀ ਚੱਲਣ ਡਈ ਸੀ ਮੀਡੀਆ 'ਤੇ, ਇਹ ਕਿਸੇ ਹੋਰ ਨੇ ਸ਼ਾਇਦ ਬਰਤਾਨੀਆ ਤੋਂ ਸ਼ੇਅਰ ਕੀਤੀ ਸੀ ਕਿ ਕਿੱਥੋਂ ਕੀਤੀ ਸੀ, ਇਹਨੇ ਤੇ ਉਹਨੂੰ ਬਸ ਰੀਟਵੀਟ ਕੀਤਾ ਜਾਂ ਦੁਬਾਰਾ ਸ਼ੇਅਰ ਕੀਤੀ। ਇਹਦਾ ਕਸੂਰ ਨਹੀਂ, ਇਹ ਫੈਲਾਉਣ ਵਾਲਾ ਖਬਰ ਨਹੀਂ, ਇਹ ਤੇ ਆਪ ਝੂਠੀ ਖਬਰ ਦੀ ਜ਼ਦ 'ਚ ਆਇਆ ਤੇ ਇਹਨੇ ਉਹ ਝੂਠੀ ਖਬਰ ਜਿਹੜੀ ਕਿਸੇ ਨੇ ਫੈਲਾਈ ਸੀ ਉਹਨੂੰ ਦੁਬਾਰਾ ਸ਼ੇਅਰ ਕਰ ਦਿੱਤਾ। ਬਹਰਹਾਲ ਅਦਾਲਤ ਨੇ ਉਹਨੂੰ ਡਿਸਚਾਰਜ ਕਰ ਛੱਡਿਆ, ਮੁਕੱਦਮੇ 'ਚੋਂ ਬੇਗੁਨਾਹ ਕਰ ਛੱਡਿਆ ਤੇ ਮੁਕੱਦਮੇ 'ਚੋਂ ਫਾਰਿਗ ਕਰ ਦਿੱਤਾ। ਲੇਕਿਨ ਸੋਚੋ ਵੀ ਪਾਕਿਸਤਾਨ ਦੀ ਕਿੰਨੀ ਜਾਗਸਾਈ ਇਹਨਾਂ ਕੀਤੀ ਔਰ ਕਿੰਨੀ ਬਦਨਾਮੀ ਕੀਤੀ ਕਿ ਝੂਠੀ ਖਬਰ ਜਿਹੜੀ ਹੈ ਪਾਕਿਸਤਾਨ ਤੋਂ ਹੋਈ ਸੀ। ਅੱਛਾ ਜੀ, ਹਿੰਦੁਸਤਾਨ ਵਾਲਿਆਂ ਦਾ ਡਰੋਨ ਜਿਹੜਾ ਉਹ ਉਧਰ ਉਡਾ ਰਹੇ ਸਨ ਆਪਣੇ ਵਾਲੇ ਪਾਸੇ, ਤੇ ਉਹ ਉੱਡਦਾ ਉੱਡਦਾ ਸਰਹੱਦ ਦੇ ਐਸ ਪਾਰ ਆ ਡਿੱਗਿਆ। ਹਾਟਲਾਈਨ 'ਤੇ ਫਿਰ ਪਾਕਿਸਤਾਨੀ ਹਕਾਮ ਨਾਲ ਰਾਬਤਾ ਹੋਇਆ, ਉਹਨਾਂ ਦੱਸਿਆ ਜੀ ਆਪਰੇਟਰ ਡਰੋਨ ਕੈਮਰਾ ਉਡਾ ਰਿਹਾ ਸੀ, ਉਹ ਸਰਹੱਦ ਦੇ ਇਸ ਪਾਸੇ ਆ ਡਿੱਗਿਆ। ਬਹਰਹਾਲ ਪਾਕਿਸਤਾਨ ਨੇ ਉਹਨੂੰ ਕਬਜ਼ੇ 'ਚ ਲੈ ਲਿਆ ਤੇ ਉਹਦੀ ਹੁਣ ਜ਼ਾਹਿਰ ਹੈ ਇਨਵੈਸਟੀਗੇਸ਼ਨ ਕਰਨਗੇ, ਵੇਖਣਗੇ ਵੀ ਇਹਦੇ ਵਿੱਚ ਕੀ ਮਾਮਲਾ ਹੈ ਤੇ ਕੀ ਮਾਮਲਾ ਨਹੀਂ। ਇਸ ਗੱਲਬਾਤ ਤੋਂ ਬਾਅਦ ਜਿਹੜੀ ਤੁਹਾਡੇ ਨਾਲ ਆਖਰੀ ਗੱਲ ਅਸੀਂ ਤੁਹਾਡੇ ਜ਼ਾਹਿਰ ਹੈ ਚਿੱਠੀ ਪੱਤਰ ਨੇ ਉਹ ਤੁਹਾਡੇ ਸਾਹਮਣੇ ਰੱਖਣੇ ਨੇ ਤੇ ਇੱਕ ਦੋ ਹੀ ਚਿੱਠੀ ਪੱਤਰ ਰੱਖਾਂਗਾ, ਬਹੁਤੇ ਨਹੀਂ ਰੱਖਾਂਗਾ ਕਿਉਂਕਿ ਫਿਰ ਵੀਲਾਗ ਲੰਮਾ ਹੋ ਗਿਆ। ਪਹਿਲਾ ਚਿੱਠੀ ਪੱਤਰ ਤੁਹਾਡੇ ਸਾਹਮਣੇ ਹੈ ਕਿ ਮੇਰੀ ਪਾਕਿਸਤਾਨੀ ਕੌਮ ਦੀ ਅਜ਼ਮਤ ਨੂੰ ਸਲਾਮ ਹੈ। ਇਹਨਾਂ ਦੀ ਮਿਸਾਲ ਉਸ ਡੱਡੂ ਵਰਗੀ ਹੈ, ਮੈਂਡਕ ਵਰਗੀ, ਜਿਹੜਾ ਪਾਣੀ ਦੀ ਗਰਮੀ ਦੀ ਸ਼ਿੱਦਤ ਬਰਦਾਸ਼ਤ ਕਰਦੇ ਕਰਦੇ ਮਰ ਜਾਂਦਾ ਪਰ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਕਹਿਣਾ ਇਹ ਚਾਹ ਰਹੇ ਨੇ ਕਿ ਐਕਸਪੈਰੀਮੈਂਟ ਕਰਦੇ ਹੁੰਦੇ ਸਨ ਜਦੋਂ ਸਕੂਲ ਕਾਲਜ ਪੜ੍ਹਦੇ ਸਾਂ ਵੀ ਇੱਕ ਡੱਡੂ ਜਿਹੜਾ ਉਹਨੂੰ ਅਗਰ ਪਾਣੀ 'ਚ ਰੱਖੋ ਅਤੇ ਥੱਲੇ ਅੱਗ ਬਾਲੋ ਅਤੇ ਉਹ ਪਾਣੀ ਕਿਉਂਕਿ ਆਹਿਸਤਾ ਆਹਿਸਤਾ ਗਰਮ ਹੁੰਦਾ ਅਤੇ ਡੱਡੂ ਜਿਹੜਾ ਹੈ ਨਾ ਉਹਨੂੰ ਸਮਝ ਨਹੀਂ ਆਉਂਦੀ ਵੀ ਪਾਣੀ ਕਿੰਨਾ ਤੱਤਾ ਹੋਣ ਡਿਆ, ਉਹ ਬਰਦਾਸ਼ਤ ਕਰਦਾ ਰਹਿੰਦਾ ਅਤੇ ਬੈਠਾ ਰਹਿੰਦਾ ਉੱਥੇ ਹੀ, ਲੇਕਿਨ ਛਾਲ ਮਾਰ ਕੇ ਪਾਣੀ 'ਚੋਂ ਬਾਹਰ ਨਹੀਂ ਨਿਕਲਦਾ ਅਤੇ ਉਹ ਆਖਰਕਾਰ ਪਾਣੀ ਇੰਨਾ ਤੱਤਾ ਹੋ ਜਾਂਦਾ ਵੀ ਬੈਠਾ ਹੀ ਮਰ ਜਾਂਦਾ। ਸ਼ੁਰੂ 'ਚ ਕਿਉਂਕਿ ਥੋੜ੍ਹਾ ਤੱਤਾ ਹੁੰਦਾ ਅਤੇ ਉਹਨੂੰ ਇਹੀ ਲੱਗਦਾ ਥੋੜ੍ਹਾ ਹੀ, ਉਹਦੇ ਨਾਲ ਐਡਜਸਟ ਹੁੰਦਾ ਰਹਿੰਦਾ ਪਾਣੀ ਨਾਲ, ਆਪਣੇ ਟੈਂਪਰੇਚਰ ਨੂੰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਅਤੇ ਉੱਥੇ ਹੀ ਮਰ ਜਾਂਦਾ, ਨਿਕਲਦਾ ਨਹੀਂ ਬਾਹਰ, ਅਕਲ ਨਹੀਂ ਕਰਦਾ, ਟਾਈਮ ਦੇ ਉੱਤੇ ਰਿਐਕਟ ਨਹੀਂ ਕਰਦਾ। ਉਹ ਆਉਂਦੇ ਨੇ ਵੀ ਪਾਕਿਸਤਾਨੀ ਕੌਮ ਦਾ ਵੀ ਇਹੀ ਹਾਲ ਹੈ, ਬੰਗਲਾਦੇਸ਼ ਨਾਲ ਜ਼ਾਹਿਰ ਹੈ ਕੰਪੇਅਰ ਕਰ ਰਹੇ ਨੇ ਵੀ ਇਹ ਜ਼ੁਲਮ ਬਰਦਾਸ਼ਤ ਕਰੀ ਜਾ ਰਹੇ ਨੇ, ਟੈਂਪਰੇਚਰ ਵੱਧਦਾ ਜਾ ਰਿਹਾ, ਇਹ ਬੈਠੇ ਨੇ, ਇਹਨਾਂ ਨੇ ਇੱਥੇ ਹੀ ਮਰ ਜਾਣਾ ਲੇਕਿਨ ਇਹਨਾਂ ਬਾਹਰ ਨਹੀਂ ਨਿਕਲਣਾ, ਇਹ ਕਹਿਣਾ ਚਾਹ ਰਹੇ ਨੇ। ਅੱਛਾ ਜੀ, ਅੱਗੋਂ ਬੜਾ ਹੀ ਜ਼ਬਰਦਸਤ ਇਹ ਮਿਰਜ਼ਾ ਤਾਹਿਰ ਬੇਗ ਸਾਹਿਬ ਜਿਹੜੇ ਨੇ, ਇਹਨਾਂ ਨੇ ਬਹੁਤ ਹੀ, ਤਾਹਿਰ ਅਹਿਮਦ ਬੇਗ ਸਾਹਿਬ ਨੇ ਬੜਾ ਹੀ ਜ਼ਬਰਦਸਤ ਕੌਮੈਂਟ ਕੀਤਾ। ਉਹਨਾਂ ਕਿਹਾ ਜਿਸ ਮਾਸ਼ਰੇ 'ਚ ਕੋਈ ਇੱਕ ਜ਼ਾਲਮ ਹੋਏ ਨਾ ਉੱਥੇ ਇਨਕਲਾਬ ਆ ਜਾਂਦਾ ਹੈ, ਲੇਕਿਨ ਜਿਸ ਮਾਸ਼ਰੇ 'ਚ ਹਰ ਸ਼ਖਸ ਹੀ ਆਪਣੇ ਥਾਂ 'ਤੇ ਜ਼ਾਲਮ ਹੋਏ ਉੱਥੇ ਇਨਕਲਾਬ ਨਹੀਂ, ਅਜ਼ਾਬ ਆਉਂਦਾ। ਭਾਈ ਬੱਲੇ, ਇਹੋ ਜਿਹਾ ਸੋਹਣਾ ਕੌਮੈਂਟ ਜਿਹੜਾ ਨਾ ਬੜੇ ਦੇਰ ਬਾਅਦ ਪੜ੍ਹਨ ਨੂੰ ਮਿਲਿਆ। ਇਹਨਾਂ ਹਰ ਸ਼ੈ ਨੂੰ ਹੀ ਦੋਵਾਂ ਲਾਈਨਾਂ ਦੇ ਵਿੱਚ ਫਿਕਸ ਕਰ ਦਿੱਤਾ। ਮੈਂ ਤਾਂ ਅੱਗੇ ਹੀ ਆਨਾ ਲੋਕੀ ਗੁੱਸਾ ਕਰਦੇ ਨੇ, ਮੈਂ ਤਾਂ ਹਕੂਮਤ 'ਚ ਰਹਿ ਕੇ ਵੀ ਵੇਖਿਆ, ਹਰ ਬੰਦਾ ਉਦੋਂ ਤੱਕ ਇਮਾਨਦਾਰ ਜੇ 2 4 5 10 15 ਬੰਦਿਆਂ ਤੋਂ ਇਲਾਵਾ, ਮਤਲਬ ਮੈਂ ਨਾਂ ਨਹੀਂ ਲਵਾਂਗਾ, ਇੱਕ ਤੇ ਇਮਰਾਨ ਖਾਨ ਹੈ ਅਤੇ ਇੱਕ ਹੋਰ ਬੰਦਾ ਜਿਹੜਾ ਬੰਦੇ ਦਾ ਪੁੱਤਰ ਮੈਨੂੰ ਇਹਨਾਂ 5 ਸਾਲਾਂ 'ਚ ਪਾਕਿਸਤਾਨ 'ਚ ਨਜ਼ਰ ਆਇਆ, ਜਾਂ ਜਿਹੜਾ ਕੋਈ ਮਰਦ ਬੰਦਾ ਸੀ ਜਿਹੜਾ ਮੁਸ਼ਕਿਲ ਵੇਲੇ ਖਲੋਣ ਵਾਲਾ ਬੰਦਾ ਸੀ। ਇਹ 2 ਬੰਦੇ ਮੈਨੂੰ ਨਜ਼ਰ ਆਏ। ਜੇ ਗੌਰ ਕਰੋ ਕਿ ਮੈਂ 4 5 ਸਾਲ ਪਾਕਿਸਤਾਨ ਦੇ ਹਰ ਤਰ੍ਹਾਂ ਦੇ ਦਫ਼ਤਰ ਦੇ ਵਿੱਚ, ਹਰ ਤਰ੍ਹਾਂ ਦੀ ਪੋਜੀਸ਼ਨ 'ਚ ਕੰਮ ਕੀਤਾ ਹੈ, ਪੂਰੇ ਪਾਕਿਸਤਾਨ ਦੇ ਵਿੱਚ ਮੈਨੂੰ 2 ਇਨਸਾਨ ਦੇ ਬੱਚੇ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਖਾਨਦਾਨੀਪਨ ਹੈ ਜਾਂ ਇਨਸਾਨੀਅਤ ਹੈ ਜਾਂ ਕੋਈ ਇਨਸਾਨਾਂ ਨਾਲ ਪਿਆਰ ਹੈ, ਉਹ ਨਜ਼ਰ ਆਇਆ। ਇੱਕ ਇਮਰਾਨ ਖਾਨ ਹੈ ਅਤੇ ਇੱਕ ਹੋਰ ਬੰਦਾ ਹੈ। ਬਾਕੀ ਮੈਨੂੰ ਝੂਠੋ ਝੂਠ 44 ਨਜ਼ਰ ਆਇਆ। ਉਦੋਂ ਤੱਕ ਲੋਕੀ ਠੀਕ ਨੇ ਜਦੋਂ ਤੱਕ ਉਹਨਾਂ ਨੂੰ ਇਕਤਦਾਰ ਨਹੀਂ ਮਿਲਦਾ। ਇਕਤਦਾਰ ਮਿਲਦਾ ਹੈ ਤਾਂ ਕੋਈ ਰੁਪਈਏ ਦੀ ਕਰਪਸ਼ਨ ਕਰਦਾ ਹੈ, ਕੋਈ ਆਪਣਿਆਂ ਨੂੰ ਲਾ ਕੇ ਕਰਪਸ਼ਨ ਕਰਦਾ ਹੈ, ਕਿਸੇ ਨੂੰ ਪ੍ਰੋਟੋਕੋਲ ਚਾਹੀਦਾ ਹੈ ਅਤੇ ਕਿਸੇ ਨੂੰ ਆਪਣਾ ਨਾਂ ਵੱਡਾ ਚਾਹੀਦਾ ਹੈ ਅਤੇ ਕਿਸੇ ਨੂੰ ਕੁਝ ਹੋਰ ਚਾਹੀਦਾ। ਹਰ ਬੰਦਾ ਹਸਬੇ ਤੌਫੀਕ, ਹਸਬੇ ਆਦਤ ਜਿਹੜਾ ਨਾ ਉਹ ਜ਼ੁਲਮ ਕਰਦਾ। ਤੁਸੀਂ ਵੇਖ ਲਿਓ, ਰੇਹੜੀ ਵਾਲੇ ਦਾ ਵਸ ਚੱਲੇ ਤਾਂ ਤੁਹਾਨੂੰ ਭੈੜਾ ਫਰੂਟ ਪਾ ਦਿੰਦਾ, ਕਾਂਸਟੇਬਲ ਕਿਤੇ ਖਲੋਤਾ ਹੋਵੇ ਤਾਂ ਮਾੜੇ ਬੰਦੇ ਨੂੰ ਲੰਘਣ ਨਹੀਂ ਦਿੰਦਾ, ਅਤੇ ਉਦੋਂ ਉੱਤੇ ਥਾਣੇਦਾਰ ਨੂੰ ਜਾਓ ਅਤੇ ਕਤਲ ਦੇ ਮੁਕੱਦਮੇ ਛੱਡਦਾ। ਉਦੋਂ ਉੱਤੇ ਜਾਓ ਤੁਸੀਂ DC ਨੂੰ ਵੇਖ ਲਓ ਅਤੇ ਤੁਸੀਂ ਬਿਜ਼ਨਸਮੈਨ ਨੂੰ ਦੇਖ ਲਓ ਅਤੇ ਤੁਸੀਂ ਕਿਸੇ ਹੋਰ ਨੂੰ, ਜਿੱਥੇ ਜਿਹਦਾ ਜ਼ੋਰ ਚੱਲਣ ਡਿਆ ਉਹ ਪੂਰਾ ਹੀ ਚਲਾਈ ਜਾਣ ਡਿਆ। ਮਤਲਬ ਇੱਥੇ ਉਹ ਹੀ ਇਮਾਨਦਾਰ ਹੈ ਜਿਹਦੇ ਸਾਹਮਣੇ ਬੋਤਲ ਜਿਹੜੀ ਉਹ ਸੁੱਕੀ ਪਈ ਹੈ, ਜਿਹਦੇ ਸਾਹਮਣੇ ਵੀ ਬੋਤਲ 'ਚ 2 ਕਤਰੇ ਹੈ ਨੇ, ਉਹ ਪਾ ਕੇ ਪੀਂਦਾ ਵੀ ਹੈ ਅਤੇ ਨਸ਼ੇ ਦੇ ਵਿੱਚ ਫਿਰ ਲੋਕਾਂ ਨੂੰ ਗੱਡੀ ਥੱਲੇ ਦੇ ਕੇ ਫੇਂ ਵੀ ਦਿੰਦਾ। ਇਹ ਗੱਲ ਤੁਸੀਂ ਬੜੀ ਚੰਗੀ ਕੀਤੀ ਹੈ, ਬੜੀ ਡਿਟੇਲ ਮੰਗਦੀ ਹੈ ਗੱਲ, ਕਿਸੇ ਵੇਲੇ ਕਰਾਂਗੇ ਇਹਦੇ 'ਤੇ ਗੱਲ, ਲੇਕਿਨ ਬੜੀ ਡਿਟੇਲ ਮੰਗਦੀ ਹੈ ਗੱਲ ਕਿ ਜਿੱਥੇ ਇੱਕ ਜ਼ਾਲਮ ਹੋਵੇ ਇਨਕਲਾਬ ਆ ਜਾਂਦਾ, ਜਿੱਥੇ ਮਾਸ਼ਰੇ 'ਚ ਹਰ ਕੋਈ ਜ਼ਾਲਮ ਹੋਵੇ ਉੱਥੇ ਫਿਰ ਅਜ਼ਾਬ ਹੀ ਆਉਂਦਾ, ਇਨਕਲਾਬ ਕੋਈ ਨਹੀਂ ਆਉਂਦਾ। ਅੱਛਾ ਜੀ, ਇਹ ਸਾਡੀ ਗਲਤੀ ਹੋਈ ਸੀ, ਸਾਡੇ ਕੋਲੋਂ ਮਾਜ਼ਰਤ ਚਾਹੁੰਦੇ।
ਇਹ ਗਲਤੀ ਹੋਈ ਸੀ ਕਿ ਜਿਹੜੀ ਨਿਊਜ਼ੀਲੈਂਡ ਦੀ ਵਜ਼ੀਰ ਆਜ਼ਮ ਸਾਹਿਬਾ ਸਨ, ਸਾਬਕਾ ਵਜ਼ੀਰ ਆਜ਼ਮ ਜਸੰਡਾ ਸਾਹਿਬਾ, ਉਹਨਾਂ ਨੂੰ ਮੈਂ ਐਂਜਲੀਨਾ ਜੋਲੀ ਆਖ ਦਿੱਤਾ ਸੀ ਬਾਜੀ ਮਰੀਮ ਦੀ, ਅਤੇ ਉਹਨਾਂ ਦੀ ਤਸਵੀਰ ਬਰਾਬਰ ਰੱਖ ਕੇ ਦੱਸਿਆ ਸੀ ਵੀ ਉਹ ਬਾਜੀ ਮਰੀਮ। ਅਤੇ ਤੁਹਾਨੂੰ ਪਤਾ ਹੈ ਕਿ ਜਦੋਂ ਗਰੀਬਾਂ ਨੂੰ ਵੀ ਮਿਲਣ ਜਾਂਦੇ ਨੇ ਅਤੇ ਪਾਰਲਰ ਦੇ ਵਿੱਚੋਂ ਆਪਣਾ ਨੇਲ ਵਰਕ ਪੂਰਾ ਕਰਵਾ ਕੇ ਜਾਂਦੇ ਨੇ, ਅਤੇ ਉਹ ਅਸੀਂ ਤਸਵੀਰ ਰੱਖੀ ਸੀ, ਉਹਦੇ 'ਚ ਮੈਂ ਉਹਨਾਂ ਨੂੰ ਐਂਜਲੀਨਾ ਜੋਲੀ ਆਖ ਦਿੱਤਾ ਸੀ। ਇਹ ਜਨਾਬ ਇਜਾਜ਼ ਸ਼ੇਖ ਸਾਹਿਬ ਨੇ ਸਾਨੂੰ ਕਰੈਕਟ ਕੀਤਾ। ਜਨਾਬ ਬੜਾ ਤੁਹਾਡਾ ਸ਼ੁਕਰੀਆ, ਤੁਸੀਂ ਏਡੀ ਕੀਨ ਨਜ਼ਰ ਰੱਖਦੇ ਹੋ ਔਰ ਸਾਡੀ ਤੁਸੀਂ ਜਿਹੜੀ ਹੈ ਨਾ ਉਹ ਕਰੈਕਸ਼ਨ ਕਰਦੇ ਹੋ। ਵੀਲੌਗ ਹੋ ਗਿਆ ਜੀ ਹੁਣ ਲੰਮਾ, ਇੱਥੋਂ ਲਵਾਂਗਾ ਮੈਂ ਇਜਾਜ਼ਤ, ਤੇ ਰੱਬ ਰੱਖਾ।